ਨਿਊਜ਼ ਬ੍ਰੇਕ ਤੋਂ ਬਾਅਦ ਆਪ ਸਭ ਦਾ ਸਵਾਗਤ ਹੈ। ਜਿਵੇਂ ਕਿ ਪਹਿਲੇ ਸੈਗਮੈਂਟ ਦੇ ਵਿੱਚ ਅਸੀਂ ਕਰੋਨਾ ਵਾਇਰਸ ਦੇ ਖਿਲਾਫ ਜਿਹੜਾ ਇੰਟਰਨੈਸ਼ਨਲ ਰਿਸਪੌਂਸ ਹੈ ਉਹਦੇ ਤੇ ਵਿਚਾਰਾਂ ਦੀ ਸਾਂਝ ਪਾਈ ਹੈ ਡਾਕਟਰ ਅਮਰਜੀਤ ਸਿੰਘ ਹੋਰਾਂ ਦੇ ਨਾਲ, ਤੇ ਨਾਲ ਹੀ ਨਾਲ ਜਿਵੇਂ ਹੁਣ ਟਰੰਪ ਸਾਹਿਬ ਵੱਲੋਂ WHO ਵਰਲਡ ਹੈਲਥ ਆਰਗੇਨਾਈਜੇਸ਼ਨ ਨੂੰ ਫੰਡਿੰਗ ਬੰਦ ਕਰਨ ਦੀ ਜਿਹੜੀ ਧਮਕੀ ਹੈ ਉਹ ਦਿੱਤੀ ਗਈ ਹੈ, ਤੇ ਚੀਨ ਦੇ ਖਿਲਾਫ ਜਿਹੜਾ ਨਿਸ਼ਾਨਾ ਹੈ ਉਹ ਦਾਗਿਆ ਗਿਆ, ਸਾਧਿਆ ਗਿਆ ਨਿਸ਼ਾਨਾ ਕਿ ਜੀ ਇਹ ਇਹਨਾਂ ਨੇ ਸਾਨੂੰ ਪਹਿਲਾਂ ਨਹੀਂ ਦੱਸਿਆ ਹੈਗਾ, ਇਹਦੇ ਲਈ ਚੀਨ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ। ਜਿੱਥੇ ਪੋਲਿਟਿਕਸ ਜਾਂ ਵਰਲਡ ਆਰਡਰ ਜਾਂ ਆਪਣੇ ਆਪ ਨੂੰ ਸੁਪੀਰੀਅਰ ਦਿਖਾਉਣ ਦੀ ਜਿਹੜੀ ਲਾਈਨ ਹੈ ਉਹ ਇਹਦੇ ਬਿਹਾਈਂਡ ਚੱਲ ਰਹੀ ਹੈ, ਉਸ ਬਾਬਤ ਵੀ ਵਿਚਾਰਾਂ ਦੀ ਸਾਂਝ ਪਾਈ ਹੈ। ਹੁਣ ਇਸ ਸੈਗਮੈਂਟ ਦੇ ਵਿੱਚ ਅਸੀਂ ਗੱਲ ਕਰਾਂਗੇ ਭਾਰਤ ਦੇ ਹਵਾਲੇ ਨਾਲ, ਜਿਹੜਾ ਉੱਥੇ ਕਰੋਨਾ ਵਾਇਰਸ ਨੂੰ ਮੁੱਖ ਰੱਖਦਿਆਂ ਹੋਇਆਂ ਜਿਹੜੀਆਂ ਗਤੀਵਿਧੀਆਂ ਨੇ ਉਹਨਾਂ ਦੇ ਨਾਲ ਨਾਲ ਜਿਹੜੀ ਇੱਕ ਹੇਟਰੇਡ ਚੱਲ ਰਹੀ ਹੈ, ਜ਼ਮੀਨੀ ਹਕੀਕਤ ਹੈਗੀ ਹੈ, ਮੁਸਲਮਾਨਾਂ ਦੇ ਖਿਲਾਫ ਜਿਹੜਾ ਤਸ਼ੱਦਦ ਉਹਨਾਂ ਦੇ ਉੱਤੇ ਢਾਇਆ ਜਾ ਰਿਹਾ ਹੈ, ਉਸ ਬਾਬਤ ਵੀ ਵਿਚਾਰ ਚਰਚਾ ਕਰਾਂਗੇ। ਡਾਕਟਰ ਸਾਹਿਬ, ਸ਼ੁਰੂਆਤ ਕਰੀਏ ਦੂਜੇ ਸੈਗਮੈਂਟ ਦੀ। ਮੁਸਲਮਾਨਾਂ ਦੇ ਖਿਲਾਫ ਭਾਰਤ ਦੇ ਵਿੱਚ ਜਿਹੜੀ ਸਥਿਤੀ ਬਣੀ ਹੋਈ ਹੈ ਉਹਦੀਆਂ ਜਿਹੜੀਆਂ ਸੱਜਰੀਆਂ ਉਦਾਹਰਨਾਂ ਨੇ ਉਹ ਸਾਹਮਣੇ ਆ ਰਹੀਆਂ ਨੇ। ਦਿੱਲੀ ਦੇ ਵਿੱਚ ਸ਼ਾਸਤਰੀ ਨਗਰ ਤੋਂ ਇੱਕ ਖਬਰ ਆਉਂਦੀ ਹੈ ਕਿ ਜੀ ਉੱਥੇ ਮੁਸਲਮਾਨ ਜਿਹੜੇ ਵੈਂਡਰਸ ਹੈਗੇ ਆ ਉਹਨਾਂ ਦੀਆਂ ਦੁਕਾਨਾਂ ਬੰਦ ਕੀਤੀਆਂ ਜਾ ਰਹੀਆਂ ਨੇ, ID ਕਾਰਡਸ ਚੈੱਕ ਕੀਤੇ ਜਾ ਰਹੇ ਆ, ਉਹਨਾਂ ਨੂੰ ਇਲਾਕਿਆਂ 'ਚ ਨਹੀਂ ਵੜਨ ਦਿੱਤਾ ਜਾ ਰਿਹਾ। ਇੱਦਾਂ ਦੀ ਹੀ ਖਬਰ ਪੰਜਾਬ ਦੇ ਹੁਸ਼ਿਆਰਪੁਰ ਦੇ ਵਿੱਚੋਂ ਆਉਂਦੀ ਹੈ ਕਿ ਉਹਨਾਂ ਨੂੰ ਘਰਾਂ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਹੈ। ਤੇ ਇਹਦੀ ਬੈਕਡ੍ਰੌਪ ਦੇ ਵਿੱਚ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਜਿਹੜਾ ਇਹ ਸਾਰਾ ਘਟਨਾਕ੍ਰਮ ਵਾਪਰ ਰਿਹਾ ਹੈ ਜਾਂ ਜਿਹੜੀਆਂ ਇਹ ਖਬਰਾਂ ਆ ਰਹੀਆਂ ਨੇ ਉਹ ਇਹ ਇੱਕ ਵੱਡਾ ਫੈਕਟਰ ਹੈ ਉਹਦੇ ਪਿੱਛੇ ਕਿ ਜਿਹੜਾ ਇਹ ਪ੍ਰੋਪੇਗੇਟ ਕੀਤਾ ਜਾ ਰਿਹਾ ਹੈ ਕਿ ਕਰੋਨਾ ਵਾਇਰਸ ਮੁਸਲਮਾਨ ਭਾਈਚਾਰਾ ਫੈਲਾ ਰਿਹਾ ਹੈ। ਉਹੀ ਲੋਕ ਨੇ ਜਿਹੜੇ ਭਾਵੇਂ ਉਹ ਤਬਲੀਗੀ ਜਮਾਤ ਦਾ ਜਿਵੇਂ ਅਸੀਂ ਕੱਲ ਜ਼ਿਕਰ ਕੀਤਾ ਸੀ ਜਾਂ ਅਦਰਵਾਈਜ਼ ਅਸੀਂ ਦੇਖਦੇ ਹਾਂ ਕਿਵੇਂ ਉਹਨਾਂ ਦੀ ਨਿਸ਼ਾਨਦੇਹੀ ਕਰਕੇ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ। ਜਿਹੜਾ ਇਹ ਟ੍ਰੈਂਡ ਹੈ ਭਾਰਤ ਦੇ ਵਿੱਚ ਇਹ ਬੜਾ ਹੀ ਖਤਰਨਾਕ ਹੈ, ਖਾਸ ਤੌਰ ਤੇ ਇਸ ਸਮੇਂ ਦੇ ਵਿੱਚ ਜਦੋਂ ਮਨੁੱਖਤਾ ਇੱਕ ਅਜਿਹੇ ਸੰਕਟ ਦੇ ਵਿੱਚੋਂ ਲੰਘ ਰਹੀ ਹੈ। ਦੇਖੋ, ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਰਤ ਆਪਣਾ ਹਿੰਦੂਤਵਾ ਦਾ ਸੌਦਾ ਹੁਣ ਇੰਟਰਨੈਸ਼ਨਲ ਲੈਵਲ ਤੇ ਵੀ ਵੇਚਣ 'ਚ ਕਾਮਯਾਬ ਹੈ। ਔਰ ਇਹੀ ਕਾਰਨ ਹੈ, ਅੱਜ ਜਦੋਂ ਮੈਂ ਬ੍ਰਾਜ਼ੀਲ ਦੇ ਪ੍ਰੈਜ਼ੀਡੈਂਟ ਜਿਨ੍ਹਾਂ ਨੇ ਹਾਈਡਰੋਕਲੋਰੋਕੁਇਨ ਮੰਗੀ ਹੈ ਮੋਦੀ ਤੋਂ, ਉਹਨਾਂ ਦਾ ਮੈਂ ਰੈਫਰੈਂਸ ਲੈਟਰ ਦੇਖ ਰਿਹਾ ਸੀ, ਤੇ ਉਹਨਾਂ ਨੇ ਰੈਫਰ ਇਹ ਕੀਤਾ ਕਿ ਜਿਵੇਂ ਜਦੋਂ ਰਾਮ ਦੇ ਭਰਾ ਲਛਮਣ ਜਿਹੜੇ ਨੇ ਉਹ ਬੇਹੋਸ਼ ਹੋਏ ਤਾਂ ਉਹਨਾਂ ਨੇ ਕਿਹਾ ਜੀ ਜਿਵੇਂ ਹਨੂਮਾਨ ਜਿਹੜਾ ਉਹ ਸੰਜੀਵਨੀ ਬੂਟੀ ਲੈ ਕੇ ਆਇਆ ਸੀ ਹਿਮਾਲਿਆ ਪਹਾੜੀ ਚੁੱਕ ਕੇ ਔਰ ਉਹਨੂੰ ਰਿਵਾਈਵ ਕੀਤਾ ਸੀ, ਤੇ ਬ੍ਰਾਜ਼ੀਲ ਦਾ ਪ੍ਰੈਜ਼ੀਡੈਂਟ ਕਹਿ ਰਿਹਾ ਕਿ ਜੀ ਇਸੇ ਤਰ੍ਹਾਂ ਸਾਨੂੰ ਵੀ ਇਹ ਜਿਹੜਾ ਇਸ ਨਾਲ COVID-19 ਨਾਲ ਲੜਨ ਵਾਲੀ ਜਿਹੜੀ ਸੰਜੀਵਨੀ ਬੂਟੀ ਹੈ ਹਾਈਡਰੋਕਲੋਰੋਕੁਇਨ ਜਿਹੜੀ ਹੈ ਸਾਨੂੰ ਪ੍ਰੋਵਾਈਡ ਕਰੋ। ਸੋ ਜ਼ਾਹਰ ਹੈ ਕਿ ਜਿਹੜਾ ਅਸੀਂ ਇਹ ਦੇਖਦੇ ਹਾਂ ਕਿ ਜੇ ਇੰਟਰਨੈਸ਼ਨਲੀ ਟਰੰਪ ਨੇ ਇੱਥੇ ਹੌਡੀ ਮੌਡੀ ਹੋਏ ਜਾਂ ਨਮਸਤੇ ਟਰੰਪ ਹੋਏ, ਜਾਂ ਟਰੰਪ ਜਦੋਂ ਹੁਣ ਕਹਿੰਦਾ ਹੈ ਜੀ ਕਰੋਨਾ ਤੋਂ ਬਾਅਦ ਲੋਕ ਹੱਥ ਨਹੀਂ ਮਿਲਾਉਣਗੇ, ਜਾਂ ਕਿਸੇ ਹੋਰ ਜਿਹੜਾ ਆਇਰਲੈਂਡ ਦਾ ਪ੍ਰੈਜ਼ੀਡੈਂਟ ਇੰਡੀਅਨ ਔਰੀਜਨ ਦਾ ਸੀ ਉਹਨੂੰ ਨਮਸਕਾਰ ਕਰ ਰਿਹਾ। ਸੋ ਆਲਰੇਡੀ ਉਹਨਾਂ ਨੇ, ਅਸੀਂ ਤਾਂ ਅਜੇ ਕਨਸਟੀਟਿਊਸ਼ਨਲੀ ਗੱਲ ਕਰਦੇ ਹਾਂ ਕਿ ਜੀ ਕਨਸਟੀਟਿਊਸ਼ਨਲੀ ਇੰਡੀਆ ਨੂੰ ਇਹ ਮਨੂ ਸਮ੍ਰਿਤੀ ਲਾ ਦੇਣਗੇ ਜਾਂ ਹਿੰਦੂ ਨੇਸ਼ਨ ਡਿਕਲੇਅਰ ਕਰ ਦੇਣਗੇ। ਆਲਰੇਡੀ ਇੰਟਰਨੈਸ਼ਨਲ ਵੀ ਉਹਨਾਂ ਨੇ ਆਪਣਾ ਇਹ ਸੌਦਾ ਵੇਚਿਆ ਕਿ ਉਹਨਾਂ ਦਾ ਮੁਲਕ ਜਿਹੜਾ ਇੱਕ ਹਿੰਦੂਤਵਾ ਦੀ ਆਈਡੀਓਲੋਜੀ ਨੂੰ ਲਾਗੂ ਕਰਨ ਵਾਲਾ ਮੁਲਕ ਹੈ, ਹਿੰਦੂ ਮੁਲਕ ਹੈ। ਔਰ ਹਰ ਨੈਰੇਟਿਵ, ਹੁਣ ਜਦੋਂ ਤੁਸੀਂ 200 ਮਿਲੀਅਨ ਲੋਕਾਂ ਦੀ ਆਜ਼ਾਦੀ ਨੂੰ ਘੁੱਟ ਰਹੇ ਹੋ, ਉਹਨਾਂ ਨੂੰ ਇਹ ਮਹਿਸੂਸ ਕਰਵਾ ਰਹੇ ਹੋ ਕਿ ਇੱਥੇ ਬਿਲੋਂਗ ਨਹੀਂ ਕਰਦੇ, ਔਰ ਬਾਕੀ ਜਿਹੜੇ ਬਚੇ ਹੋਏ 700 ਮਿਲੀਅਨ ਹਿੰਦੂ ਨੇ ਜਿਨ੍ਹਾਂ 'ਚ ਦਲਿਤ ਵੀ ਸ਼ਾਮਲ ਨੇ, ਕਿਉਂਕਿ ਜਦੋਂ ਮੁਸਲਮਾਨਾਂ ਜਾਂ ਸਿੱਖਾਂ ਦੇ ਖਿਲਾਫ ਜਾਂ ਈਸਾਈਆਂ ਦੇ ਖਿਲਾਫ ਵੀ ਕਿਸੇ ਹੱਦ ਤੱਕ ਵਾਇਲੈਂਸ ਦੀ ਗੱਲ ਹੁੰਦੀ ਹੈ, ਉਹ ਭਾਵੇਂ ਗੁਜਰਾਤ ਦੇ ਵਿੱਚ 2002 'ਚ ਮੁਸਲਮਾਨਾਂ ਦਾ ਕਤਲੇਆਮ ਹੋਏ, ਨਵੰਬਰ 84 'ਚ ਸਿੱਖਾਂ ਦੀ ਨਸਲਕੁਸ਼ੀ ਹੋਏ, ਜਾਂ ਕੰਧਮਾਲ ਔਰ ਦੂਸਰੇ ਜ਼ਿਲ੍ਹਿਆਂ ਦੇ ਵਿੱਚ ਉੜੀਸਾ ਦੇ ਵਿੱਚ ਈਸਾਈਆਂ ਨੂੰ ਮਾਰਿਆ ਜਾਣਾ ਹੋਏ, ਇਹੀ ਦਲਿਤ ਔਰ ਇਹੀ ਟਰਾਈਬਲ ਆਦੀਵਾਸੀ ਔਰ ਦੂਸਰੇ ਇਹਨਾਂ ਹਾਈ ਕਾਸਟ ਹਿੰਦੂਆਂ ਵੱਲੋਂ ਵਰਤੇ ਜਾਂਦੇ ਨੇ। ਸੋ ਇਹ ਹੁਣ ਉਹਨਾਂ ਨੇ ਇੱਕ ਤਰੀਕੇ ਨਾਲ, ਇੱਕ ਪਾਸੇ ਤਾਂ ਇੰਨੀ ਵੱਡੀ ਟ੍ਰੈਜਡੀ ਇਨਸਾਨੀ ਹਿਸਟਰੀ ਦੀ ਵਾਪਰ ਰਹੀ ਹੈ ਕਰੋਨਾ ਦੇ ਥੱਲੇ, ਭਾਰਤ ਉਸ ਦਾ ਸ਼ਿਕਾਰ ਹੈ। ਇਸ ਕੋਈ ਸ਼ੱਕ ਨਹੀਂ ਹੈ ਕਿ ਹਾਲਾਤ ਉੱਥੇ ਵਰਸਟ ਵੀ ਹੋਣਗੇ,
ਪਰ ਈਵਨ ਇਸ ਮੌਕੇ ਨੂੰ ਜਿਹੜਾ ਦੁਖਾਂਤਕ ਵਕਤ ਹੈ, ਜਿਵੇਂ ਉਹਨਾਂ ਨੇ ਫਿਰਕੂ ਨਫ਼ਰਤ ਫੈਲਾਉਣ ਦੇ ਲਈ ਵਰਤਿਆ, ਅਸੀਂ ਕੱਲ ਵੀ ਜ਼ਿਕਰ ਕੀਤਾ ਸੀ, ਪੰਜਾਬ 'ਚ ਸਿੱਖਾਂ ਨੂੰ ਟਾਰਗੇਟ ਕਰਦੇ ਆ, ਗ੍ਰੰਥੀ ਬਲਦੇਵ ਸਿੰਘ ਹੋਣ ਜਾਂ ਭਾਈ ਨਿਰਮਲ ਸਿੰਘ ਹਜ਼ੂਰੀ ਰਾਗੀ ਦਰਬਾਰ ਸਾਹਿਬ ਦੇ ਕੀਰਤਨੀਏ ਹੋਣ, ਉਹਨਾਂ ਨੇ ਕਿਵੇਂ ਇੱਕ ਮੁਰੀ ਰੋਲ ਦੇ ਕੇ ਸਿੱਖਾਂ ਨਾਲ ਜੋੜ ਕੇ, ਡਾਇਸਪੋਰਾ ਸਿੱਖਾਂ ਨਾਲ ਜੋੜ ਕੇ ਬਦਨਾਮੀ ਦਾ ਜਿਹੜਾ ਇੱਕ ਪੂਰਾ ਏਜੰਡਾ ਲਿਖਿਆ ਔਰ ਉਹਨੂੰ ਲਾਗੂ ਕੀਤਾ, ਜਿਹਦਾ ਸ਼ਿਕਾਰ ਉੱਥੇ 90,000 ਦੇ ਕਰੀਬ ਬੈਠੇ ਸਿੱਖ ਡਾਇਸਪੋਰਾ ਦੇ ਹੋਏ। ਈਵਨ ਇਹੀ ਨਹੀਂ ਕਿ ਭਾਈ ਨਿਰਮਲ ਸਿੰਘ ਹੋਰਾਂ ਨੂੰ ਉਹਨਾਂ ਨੇ ਦਰਬਾਰ ਸਾਹਿਬ ਦਾ ਰਾਗੀ ਜਾਂ ਬਾਹਰੋਂ ਆਇਆ ਕਿਹਾ, ਜਦੋਂ ਕਿ ਉਹ 6 ਮਹੀਨੇ ਤੋਂ ਬਾਹਰ ਨਹੀਂ ਸੀ ਗਏ। ਈਵਨ ਉਹਨਾਂ ਦੇ ਸੰਸਕਾਰ ਨੂੰ ਲੈ ਕੇ ਜਿਹੜਾ ਫੈਕਟਰ ਵੇਚਿਆ ਗਿਆ, ਔਰ ਉਹਨਾਂ ਨੇ ਸਟੋਰੀ ਪਲਾਂਟ ਕਰਵਾਈ ਕਿ ਜੀ ਕਿਉਂਕਿ ਉਹਨਾਂ ਦਾ ਸੰਬੰਧ ਅਨੁਸੂਚਿਤ ਜਾਤੀਆਂ ਨਾਲ, ਸ਼ਡਿਊਲ ਕਾਸਟ ਨਾਲ ਸੀ, ਇਸ ਲਈ ਜਿਹੜੇ ਹਾਈ ਕਾਸਟ ਦੇ ਸੀ ਸਿੱਖ, ਉਹਨਾਂ ਨੇ ਉਹਨਾਂ ਨੂੰ ਸ਼ਮਸ਼ਾਨ ਘਾਟ 'ਚ ਉਹਨਾਂ ਦਾ ਸੰਸਕਾਰ ਨਹੀਂ ਕਰਨ ਦਿੱਤਾ। ਸੋ ਇਹ ਇੱਕ ਪਾਸੇ ਸਿੱਖਾਂ ਨੂੰ ਬਦਨਾਮ ਕਰਨਾ, ਡਾਇਸਪੋਰਾ ਸਿੱਖਾਂ ਨੂੰ ਆਈਸੋਲੇਟ ਕਰਨਾ, ਤੇ ਨਾਲ ਦੀ ਨਾਲ ਵਿਦਨ ਸਿੱਖ ਕਮਿਊਨਿਟੀ ਦੇ ਜਿਹਦਾ ਕੋਈ ਕਾਸਟ ਨਾਲ ਲਾਗਾ ਦੇਗਾ ਨਹੀਂ ਸੀ, ਕਿਉਂਕਿ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਹੀ ਗੱਲਬਾਤ ਕਰ ਰਿਹਾ ਸੀ, ਉਹ ਗੁਰਦੁਆਰਾ ਸ਼ਹੀਦਾਂ ਦੇ ਸ਼ਮਸ਼ਾਨ ਘਾਟ ਨਾਲ ਹੋਏ ਜਾਂ ਦੁਰਗਿਆਣਾ ਮੰਦਿਰ ਜਾਂ ਫਿਰ ਵਿਰਕੇ ਜਾ ਕੇ। ਸੋ ਇਹ ਜਿਹੜੀ ਖਤਰਨਾਕ ਖੇਡ ਹੈ ਮੁਸਲਮਾਨਾਂ ਦੇ ਖਿਲਾਫ ਤਾਂ ਹੋਰ ਵੀ ਸਿਨਿਸਟਰ ਬਣ ਗਈ, ਕਿਉਂਕਿ ਜਿਹੜਾ ਇਕੱਠ ਤਬਲੀਗੀ ਜਮਾਤ ਦਾ ਨਿਜ਼ਾਮੁੱਲਾ 'ਚ ਉੱਥੇ ਨਿਜ਼ਾਮੁਦੀਨ ਦੇ ਵਿੱਚ ਹੋਇਆ, ਮੰਦੇ ਭਾਗਾਂ ਨੂੰ ਉਸ ਚੋਂ ਬਹੁਤ ਸਾਰੇ ਜਿਹੜੇ ਨੇ ਉਹ ਕਰੋਨਾ ਪੋਜ਼ਿਟਿਵ ਨਿਕਲੇ, ਔਰ ਕਿਉਂਕਿ ਉਹ 30-40 ਦੇ ਕਰੀਬ ਬਾਹਰਲੇ ਮੁਲਕਾਂ ਤੋਂ ਵੀ ਆਏ ਹੋਏ ਸੀ, ਪਰ ਉਹਦੇ ਨਾਲ ਭਾਰਤ ਦੇ ਵੀ ਅੱਡ-ਅੱਡ ਸੂਬਿਆਂ ਚੋਂ, ਭਾਵੇਂ ਜਿਵੇਂ ਹਿਮਾਚਲ ਵਰਗੀ ਸਟੇਟ ਚੋਂ 4-5 ਹੀ ਆਏ ਹੋਏ ਸੀ, ਪਰ ਉੱਥੇ ਉਹ ਹਾਲਾਤ ਪੈਦਾ ਕਰ ਦਿੱਤੇ ਕਿ ਇੱਕ ਨੌਜਵਾਨ 20-25 ਸਾਲ ਦਾ ਊਨਾ ਜ਼ਿਲ੍ਹੇ ਦਾ, ਉਹਨੇ ਸੁਸਾਈਡ ਕਰ ਲਿਆ, ਮੁਸਲਮਾਨ ਨੇ, ਜਿਹੜਾ ਦਿੱਲੀ ਚੋਂ ਅਟੈਂਡ ਕਰਕੇ ਆਇਆ ਸੀ, ਕਿਉਂਕਿ ਪਿੰਡ ਵਾਲਿਆਂ ਨੇ ਇਹਨਾਂ ਉਹਨੂੰ ਹਿਊਮਿਲੇਟ ਕੀਤਾ। ਔਰ ਇਹ ਵਰਤਾਰਾ ਯੂਪੀ ਦੇ ਵਿੱਚ ਕਿਵੇਂ ਉਹਨਾਂ ਚੋਂ ਕੁਛ ਨੂੰ ਨੈਸ਼ਨਲ ਸਿਕਿਉਰਿਟੀ ਐਕਟ ਲਾ ਦਿੱਤਾ ਹੈ, ਲੋਕਾਂ ਦੀਆਂ ਭੀੜਾਂ ਜਿਹੜੀਆਂ ਨੇ ਉਹ ਮੁਸਲਮਾਨਾਂ ਨੂੰ ਘਿਰ ਕੇ ਉਹਨਾਂ ਦੇ ਕਿਤੇ ਠੇਲੇ ਲੱਗੇ ਹੋਣ, ਉਹਨਾਂ ਦੀਆਂ ਕੋਈ ਦੁਕਾਨਾਂ ਹੁਣ ਉਹ ਚੁਕਾ ਰਹੇ ਨੇ, ਹਰ ਸਟੇਟ ਦੇ ਵਿੱਚ ਵਾਪਰ ਰਿਹਾ। ਔਰ ਉਹਦਾ ਨਤੀਜਾ ਹੈ ਕਿ ਅੱਜ ਕਰਨਾਟਕਾ, ਜਿੱਥੇ ਇਹਨਾਂ ਦੀ ਹਕੂਮਤ ਹੈ ਬੀਜੇਪੀ ਦੀ, ਯਾਦੂਰੱਪਾ ਉੱਥੇ ਚੀਫ ਮਿਨਿਸਟਰ ਹੈ, ਉਹਨੇ ਆਪਣੀ ਪਬਲਿਕ ਸਟੇਟਮੈਂਟ 'ਚ ਕਿਹਾ ਕਿ ਜੇ ਕਿਸੇ ਨੇ ਇਸ ਸਾਰੇ ਚੋਂ ਫਿਰਕੂ ਫਾਇਦਾ ਉਠਾਉਣਾ ਚਾਹਿਆ ਤੇ ਮੈਂ ਸਖਤ ਕਾਰਵਾਈ ਕਰਾਂਗਾ। ਜ਼ਾਹਿਰ ਹੈ ਕਿ ਉਹਨੂੰ ਇਹ ਨਜ਼ਰ ਆ ਰਿਹਾ ਕਿ ਇੱਕ ਪਾਸੇ ਕਰਨਾਟਕਾ, ਤੇਲੰਗਾਨਾ ਜਾਂ ਕਰਨਾਟਕਾ ਜਾਂ ਆਂਧਰਾ ਜਿੱਥੇ ਕੇਸ ਵੱਧ ਰਹੇ ਨੇ, ਇਹ ਕਰੋਨਾ ਨਾਲ ਲੜ ਰਹੇ ਨੇ, ਕਿ ਜੇ ਇਹ ਰਾਈਟਿੰਗ ਉੱਥੇ ਸ਼ੁਰੂ ਹੋ ਗਈ ਤੇ ਇਹ ਬਹੁਤ ਬਦਤਰ ਹੋਏਗਾ। ਤੇ ਜਿਉਂ ਹੀ ਉਹਨੇ ਇਹ ਟਵੀਟ ਕੀਤਾ ਹੈ ਤੇ ਨਾਲ ਦੀ ਨਾਲ ਜਿਹੜਾ ਸਾਰਾ ਹਿੰਦੂਤਵੀ ਮੀਡੀਆ ਹੈ, ਜਿਹੜਾ ਹੈ ਹੀ ਬੀਜੇਪੀ ਦੀ ਪੇਰੋਲ ਤੇ, ਉਹਨਾਂ ਨੇ ਯਾਦੂਰੱਪਾ ਨੂੰ ਵੀ ਟਰੋਲ ਕਰਨਾ ਸ਼ੁਰੂ ਕੀਤਾ ਹੈ ਕਿ ਜੀ ਤੂੰ ਤਾਂ ਸਾਡੀਆਂ ਉਮੀਦਾਂ ਤੇ ਖਰਾ ਨਹੀਂ ਉਤਰਿਆ, ਤੈਨੂੰ ਤਾਂ ਅਸੀਂ ਹਿੰਦੂਤਵਾ ਦਾ ਸਿਪਾਹੀ ਸਮਝਦੇ ਸੀ। ਹੁਣ ਇਸੇ ਤਰ੍ਹਾਂ ਉਧਵ ਠਾਕਰ, ਜਿਹੜਾ ਕੱਲ ਤੱਕ ਸ਼ਿਵ ਸੈਨਾ ਬੀਜੇਪੀ ਦੀ ਅਲਾਈ ਸੀ, ਲੇਕਿਨ ਮਹਾਰਾਸ਼ਟਰ ਅਸੈਂਬਲੀ ਚੋਣਾਂ ਤੋਂ ਬਾਅਦ ਬੀਜੇਪੀ ਆਪਣਾ ਚੀਫ ਮਿਨਿਸਟਰ ਹੀ ਚਾਹੁੰਦੀ ਸੀ, ਫਰਨੈਂਡਿਸ ਨੂੰ ਲਾਗੂ ਕਰ ਅੱਗੇ ਜਾਰੀ ਰੱਖਣਾ, ਔਰ ਇਧਰ ਇਹਦੇ ਐਂਬੀਸ਼ਨ ਵਧੇ ਹੋਏ ਸੀ। ਕਾਂਗਰਸ ਔਰ ਦੂਸਰੀਆਂ ਧਿਰਾਂ ਨਾਲ ਮਿਲ ਕੇ ਉਧਵ ਠਾਕਰ ਚੀਫ ਮਿਨਿਸਟਰ ਹੈ, ਔਰ ਉਧਵ ਠਾਕਰ ਦੀ ਇਹ ਸਟੇਟਮੈਂਟ ਹੈ ਕੱਲ ਦੀ ਕਿ ਭਾਈ ਬਿਲਕੁਲ ਮੈਂ ਸਖਤੀ ਨਾਲ ਕੁਚਲਾਂਗਾ ਜਿਹੜਾ ਇਸ ਨੂੰ ਫਿਰਕੂ ਰੰਗ ਦੇਣਾ ਚਾਹੇਗਾ, ਔਰ ਉਹਦੇ ਵੀ ਦਿਵਾਲੇ ਉਹਦੀ ਉਹ ਟ੍ਰੋਲਿੰਗ ਕੀਤੀ ਜਾ ਰਹੀ ਹੈ। ਔਰ ਮੈਂ ਦੇਖ ਰਿਹਾ ਵੀ ਇਹ ਗੱਲਾਂ ਜਦੋਂ ਅਸੀਂ ਕਰ ਰਹੇ ਹਾਂ ਸਿਰਫ ਬਿਆਨਾਂ ਤੇ ਬੇਸਡ ਨਹੀਂ ਨੇ, ਇਹ ਜਿਹੜੀਆਂ ਨੇ ਕਿਵੇਂ ਫੇਕ ਨਿਊਜ਼ ਉਹਨਾਂ ਦੇ ਵੱਡੇ ਚੈਨਲ ਖੁਦ ਕ੍ਰੀਏਟ ਕਰ ਰਹੇ ਨੇ, ਜਿਨ੍ਹਾਂ ਦੇ ਵਿੱਚ ਜ਼ੀ ਟੀਵੀ ਵਰਗੇ ਔਰ ਸਾਰੇ ਪੱਤਰਕਾਰ, ਔਰ ਈਵਨ ਯੂਪੀ ਦਾ, ਨੋਇਡਾ ਰਿਲੇਟਡ, ਕਰਨਾਟਕਾ ਦੇ ਪੁਲਿਸ ਚੀਫ ਵੀ ਜਿਹੜੇ ਨੇ ਉਹਨਾਂ ਸਟੋਰੀਜ਼ ਨੂੰ ਡਿਨਾਈ ਕਰ ਰਹੇ ਨੇ, ਜਿਹੜੇ ਇਹਨਾਂ ਦੇ ਮੇਨ ਚੈਨਲ ਮੁਸਲਮਾਨਾਂ ਦੇ ਖਿਲਾਫ ਚਲਾ ਰਹੇ ਨੇ। ਜਿਵੇਂ 3 ਘਟਨਾਵਾਂ ਦਾ ਜ਼ਿਕਰ ਅੱਜ BBC ਨੇ ਆਪਣੀ ਸਟੋਰੀ ਦੇ ਵਿੱਚ ਕੀਤਾ ਜੀ। ਘਟਨਾ ਨੰਬਰ 1 ਉਹਨੇ ਕਿਹਾ ਕਿ ਵੀ 3 ਮੁਸਲਮਾਨ ਮਛੁਆਰੇ ਜਿਹਨੂੰ 10-15 ਲੋਕ ਘੇਰ ਲੈਂਦੇ ਨੇ, ਔਰ ਉਹ ਤਿੰਨੋਂ ਹੀ ਹੱਥ ਜੋੜ ਕੇ ਗਿੜਗੜਾ ਰਹੇ ਨੇ, ਔਰ ਆਪਣੀ ਲੋਕਲ ਜ਼ੁਬਾਨ ਦੇ ਵਿੱਚ ਕਹਿ ਰਹੇ ਨੇ ਕਿ ਭਾਈ ਅਸੀਂ ਕੁਛ ਨਹੀਂ ਕੀਤਾ। ਔਰ ਲੋਕ ਜਿਹੜੇ ਨੇ ਕਰਨਾਟਕਾ ਦੇ ਬਾਗਲਕੋਟ ਸ਼ਹਿਰ ਦੀ ਘਟਨਾ ਹੈ, ਲੋਕ ਕਹਿ ਰਹੇ ਨੇ ਇਹਨਾਂ ਦੇ ਨੇੜੇ ਨਾ ਜਾਓ, ਇਹ ਕਰੋਨਾ ਫੈਲਾ ਰਹੇ ਨੇ, ਇਹਨਾਂ ਨੂੰ ਕੁੱਟ-ਕੁੱਟ ਕੇ ਮਾਰੋ। ਹੁਣ ਇਹ ਘਟਨਾ ਜਿਹੜੀ ਹੈ ਕਰਨਾਟਕਾ 'ਚ ਹੋ ਰਹੀ ਹੈ, ਉੱਤਰਾਖੰਡ ਦੇ ਹਲਦਵਾਨੀ 'ਚ ਹੁੰਦਾ ਹੈ,
ਕਿ ਭਾਈ ਉਹ ਇੱਕ ਹਿੰਦੂਆਂ ਦੀ ਭੀੜ ਇਕੱਠੀ ਹੋ ਕੇ ਆਂਦੀ ਹੈ, ਉਹ ਜਾਵੇਦ ਜਿਹੜੇ ਦੁਕਾਨਦਾਰ ਨੇ ਉਹਨਾਂ ਨੂੰ ਕਹਿੰਦੇ ਨੇ ਕਿ ਭਾਈ ਇੱਥੋਂ ਆਪਣੀ ਦੁਕਾਨ ਚੁੱਕ ਲਓ, ਇੱਥੇ ਦੁਕਾਨ ਨਾ ਲਾਓ ਕਿ ਬੜੀ ਦਿੱਕਤ ਹੋ ਰਹੀ ਹੈ, ਤੁਹਾਡੇ ਲੋਕਾਂ ਦੀ ਵਜ੍ਹਾ ਕਰਕੇ ਜਿਹੜਾ ਕਰੋਨਾ ਫੈਲ ਰਿਹਾ। ਫਿਰ ਜਿਹੜੀ ਹੈ ਤੀਸਰੀ ਘਟਨਾ ਵੀ ਇਸ ਦੇ ਨਾਲ ਜੁੜੀ ਹੋਈ, ਤਬਲੀਗੀ ਜਮਾਤ ਦੇ ਖਿਲਾਫ ਜਿਹੜਾ ਮਾਹੌਲ ਯੂਪੀ ਦਾ, ਉਹ ਯੂਪੀ ਦੇ ਵਿੱਚ ਬਣਾਇਆ ਹੋਇਆ, ਉਹ BBC ਨੇ ਡਿਸਕਸ ਕੀਤੀ ਹੈ। ਔਰ ਇਹ ਬੇਸ਼ੱਕ ਕੱਲਾ ਯੂਪੀ ਬਿਹਾਰ ਚ ਨਹੀਂ, ਜਿਸ ਪੰਜਾਬ ਚ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਠੋਕ ਕੇ ਕਿਹਾ ਸੀ ਕਿ ਇੱਥੇ ਮੈਂ ਬਿਲਕੁਲ ਕੋਈ ਫਿਰਕੂ ਨਫ਼ਰਤ ਨਹੀਂ ਹੋਣ ਦਿਆਂਗਾ, ਔਰ ਇਹ ਸਾਰੇ ਨੂੰ ਉਹਨੇ ਆਪਣੇ ਕ੍ਰੈਡਿਟ ਵਰਤਣਾ ਚਾਹਿਆ। ਇਵੇਂ ਲੱਗਦਾ ਹੈ ਕਿ ਅਮਰਿੰਦਰ ਸਿੰਘ ਵੀ ਹੁਣ ਮੋਦੀ ਦੇ ਜਹਾਜ਼ ਤੇ ਚੜਿਆ ਹੋਇਆ। ਔਰ ਜਿਹੜੀਆਂ ਘਟਨਾਵਾਂ ਇਸ ਵੇਲੇ ਪੰਜਾਬ ਦੇ ਵਿੱਚ ਹੋ ਰਹੀਆਂ ਨੇ, ਪਹਿਲਾਂ ਛੋਟ-ਪੁੱਟ ਘਟਨਾਵਾਂ ਜਲੰਧਰ ਜ਼ਿਲ੍ਹੇ ਦੇ ਹਵਾਲੇ ਨਾਲ ਆਈਆਂ ਸੀ ਕਿ ਮੁਸਲਮਾਨ ਜਿਹੜੇ ਨੇ, ਜਿਹੜੇ ਵਿਚਾਰੇ ਬਹੁਤ ਸਾਰੀ ਲੇਬਰ ਹੀ ਆ, ਕੋਈ ਬਿਹਾਰ ਯੂਪੀ ਤੋਂ ਆ ਕੇ ਜਿਹੜੇ ਵਿੱਚ ਸਟਕ ਹੋਏ ਨੇ ਇੱਥੇ, ਔਰ ਉਹਨਾਂ ਦੇ ਨਾਲ ਹੀ ਧੱਕਾ ਹੋ ਰਿਹਾ। ਪਰ ਹੁਣ ਇਹ ਗੱਲ ਬੜੀ ਡੀਟੇਲ ਦੇ ਵਿੱਚ, ਜਿਹਨੂੰ ਈਵਨ ਦਾ ਵਾਇਰ ਜਿਹੜੀ ਪਬਲੀਕੇਸ਼ਨ ਜਿਹੜੀ ਹੈ ਉਹ ਹੈ, ਉਹਨਾਂ ਦੇ ਵਿੱਚ ਇੱਕ ਸਿੱਖ ਰਿਪੋਰਟਰ ਪ੍ਰਭਜੀਤ ਸਿੰਘ ਨੇ ਦਿੱਤੀ ਹੈ, ਔਰ ਇਹ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡਾਂ ਦੀਆਂ 3 ਪਿੰਡਾਂ ਦੀ, ਔਰ ਉਹਦੀ ਹੈਡਲਾਈਨ ਹੀ ਇਹ ਹੈ ਕਿ ਮੁਸਲਿਮ ਫੈਮਿਲੀਜ਼ ਹਾਈਡ ਇਨ ਰਿਵਰ ਬੈਡ ਆਫਟਰ ਬੀਇੰਗ ਡਰਿਵਨ ਫਰੋਮ ਹੁਸ਼ਿਆਰਪੁਰ ਵਿਲੇजेस। ਹੁਣ ਇਹ ਜਿਹੜੇ ਪਿੰਡ ਨੇ ਉਹਨਾਂ ਦੇ ਵਿੱਚ, ਔਰ ਉਹਦੀ ਬਿਗਨਿੰਗ ਹੀ ਇੱਥੋਂ ਹੁੰਦੀ ਹੈ ਕਿ ਭਾਈ ਉਹਨਾਂ ਦਾ ਜਿਨ੍ਹਾਂ ਨੂੰ ਡਰਾਈਵ ਕਰਕੇ ਬਾਹਰ ਕੱਢਿਆ ਤਲਵਾੜਾ ਬਲਾਕ 'ਚ ਨੇ, ਉਹਨਾਂ ਨੇ ਕਿਹਾ ਕਿ ਵੀ ਇਹ ਹਿੰਦੂ ਮੈਜੋਰਿਟੀ ਕਮਿਊਨਿਟੀ ਵਾਲੇ ਪਿੰਡ ਨੇ, ਉਹਨਾਂ ਨੇ ਇਹਨਾਂ ਗੁੱਜਰ ਮੁਸਲਮਾਨਾਂ ਨੂੰ ਕੁੱਟਿਆ, ਮਾਰਿਆ, ਗਾਲਾਂ ਕੱਢੀਆਂ, ਔਰ ਉਹਨਾਂ ਨੂੰ ਔਰਤਾਂ ਔਰ ਬੱਚਿਆਂ ਸਮੇਤ ਜਿਹੜਾ ਹੈ ਉਹ ਪਿੰਡਾਂ 'ਚੋਂ ਕੱਢ ਦਿੱਤਾ। ਉਹ ਦਰਿਆ ਦੇ ਕੰਢੇ ਦੇ ਉੱਤੇ ਆ ਕੇ ਖੁੱਲੇ ਦੇ ਵਿੱਚ ਜਿਹੜੀਆਂ ਪਿਕਚਰਸ ਵੀ ਪ੍ਰਿੰਟ ਨੇ ਦਿੱਤੀਆਂ ਨੇ, ਔਰ ਉਹਨਾਂ ਨੇ ਕਿਹਾ ਵੀ ਹੁਣ ਨਾ ਤਾਂ ਪੁਲਿਸ ਜਿਹੜੀ ਹੈ ਸਾਨੂੰ ਨਾਲ ਦੀ ਸਟੇਟ ਹਿਮਾਚਲ ਵੱਲ ਜਾਣ ਦਿੰਦੀ ਹੈ ਜਿੱਥੇ ਅਸੀਂ ਆਪਣੇ ਗਰਮੀ ਕੱਟ ਸਕਦੇ ਹਾਂ, ਔਰ ਉਹਨਾਂ ਦੇ ਵਿੱਚ 80-80 ਸਾਲ ਦੀਆਂ ਬਜ਼ੁਰਗ ਮਾਤਾਵਾਂ ਨੇ, ਛੋਟੇ ਛੋਟੇ ਬੱਚੇ ਨੇ, ਔਰ ਉਹਨਾਂ ਨੂੰ ਉਹ ਕਹਿ ਰਹੇ ਨੇ, ਉਹ ਕਹਿੰਦੇ ਜੀ ਅਸੀਂ ਕਦੇ ਨਾ ਤਬਲੀਗ ਦਾ ਨਾਂ ਸੁਣਿਆ, ਨਾ ਸਾਡੇ ਚੋਂ ਕਦੇ ਕੋਈ ਦਿੱਲੀ ਗਿਆ, ਪਰ ਇਸ ਦਾ ਜਿਹੜਾ ਪੈਟਰਨ ਸਾਹਮਣੇ ਆਇਆ ਉਸ ਤੋਂ ਇਹ ਜ਼ਾਹਰ ਹੋਇਆ ਵੀ ਕਿਵੇਂ ਪਿੰਡ ਦੇ ਲਾਊਡ ਸਪੀਕਰਾਂ ਦੇ ਉੱਤੇ ਇਹ ਅਨਾਉਂਸ ਕਰਵਾਇਆ ਗਿਆ ਕਿ ਤਬਲੀਗੀ ਇੱਥੇ ਪਿੰਡ 'ਚ ਆ ਵੜੇ ਨੇ, ਔਰ ਇਹ ਸਾਰੇ ਜਿਹੜੇ ਨੇ ਇਹ ਤੁਹਾਨੂੰ ਬਿਮਾਰ ਕਰਨਗੇ, ਔਰ ਲੋਕ ਡੰਡੇ ਔਰ ਦੂਸਰੇ ਲੈ ਕੇ ਬਾਹਰ ਨਿਕਲੇ, ਔਰ ਪੁਲਿਸ ਕਹਿ ਰਹੀ ਹੈ ਨੋ ਵੀ ਹੈਵ ਨੋਟ ਕਮ ਅਕ੍ਰੋਸ ਐਨੀ ਸੱਚ ਕੰਪਲੇਂਟ। ਇਹ ਹੁਸ਼ਿਆਰਪੁਰ ਦਾ SSP ਗੌਰਵ ਗਰਗ ਕਹਿ ਰਿਹਾ ਹੈ, ਜਦੋਂ ਕਿ ਉਹਨਾਂ ਦੀ DC ਕਹਿ ਰਹੀ ਹੈ ਕਿ ਜੀ ਅਸੀਂ ਸਖਤ ਕਾਰਵਾਈ ਕਰਾਂਗੇ, ਔਰ ਅਸੀਂ ਜਿਹੜਾ ਸਾਨੂੰ ਖਬਰਾਂ ਇਹ ਮਿਲੀਆਂ ਨੇ, ਔਰ I received such complaints yesterday and these Gujars are being harassed by some armed men। ਔਰ ਅਸੀਂ ਮੈਂ ਜਿਹੜਾ ਦਾ DC further acknowledge ਕਿ ਵੀ ਅਸੀਂ I have deputed STM Mukeria to look into the matter and help all the hungry people in those areas। ਔਰ ਇਹ ਬੜੀ ਦਰਦਨਾਕ ਉਹਨਾਂ ਦੀ ਪਿਕਚਰ ਹੈ, ਇਹ ਉਹਨਾਂ ਵਿਚਾਰਿਆਂ ਤੋਂ ਉਹਨਾਂ ਨੇ ਕਿਹਾ ਜੀ 3 ਸਾਡੇ ਬੱਚੇ ਮਰ ਗਏ ਨੇ, 3 ਆ ਸਾਹਮਣੇ ਪਈਆਂ ਡੈਡ ਬਾਡੀਜ਼ ਪਿਕਚਰ 'ਚ ਵੀ ਦਿਖਾਈਆਂ, ਭੁੱਖੇ ਭਾਣੇ, ਉਹਨਾਂ ਦੇ ਕੋਲ ਕੁਝ ਨਹੀਂ ਹੈ, ਔਰ ਇਹ DC ਨੇ ਆਰਡਰ ਕੀਤਾ ਜੀ ਇਹਨਾਂ ਨੂੰ ਫੂਡ ਦਿਓ, ਔਰ ਉਹਨਾਂ ਨੇ ਕਿਹਾ ਜੀ ਸਾਡਾ ਤਾਂ ਮਤਲਬ ਕੋਈ ਰਿਜ਼ਕ ਦਾ ਵੀ ਪ੍ਰਬੰਧ ਨਹੀਂ ਹੈ, ਔਰ ਸਾਨੂੰ ਪਿੰਡਾਂ ਵਾਲਿਆਂ ਨੇ ਸਾਡੇ ਘਰਾਂ 'ਚੋਂ ਹੀ ਜਿਹੜਾ ਧੱਕੇ ਕੱਢ ਦਿੱਤਾ ਹੈ। ਸੋ ਇਹ ਉਹ ਨਫ਼ਰਤ ਹੈ ਜਿਹੜੀ ਅਲਟੀਮੇਟਲੀ ਉਹਨਾਂ ਨੇ, ਇਕੱਲਾ ਇਹ ਨਹੀਂ ਹੈ ਕਿ ਵੀ ਉਹਨੂੰ ਹਿੰਦੂ ਰਾਸ਼ਟਰ ਐਲਾਨਣਾ ਜਾਂ ਗਊ ਮੂਤ ਤੇ ਗੋਹਾ ਜਿਹੜਾ ਵੇਚਣਾ, ਜਾਂ ਉਹਨੂੰ ਉਹਨਾਂ ਨੇ ਜਿਹੜਾ ਉਹ ਗੰਗਾ ਜਲ ਜਿਹੜਾ ਉਹ ਪਵਿੱਤਰ ਬਣਾ ਕੇ ਸਭ ਬਿਮਾਰੀਆਂ ਦਾ ਇਲਾਜ ਦੱਸਣਾ, ਪਰ ਇਹ ਵੀ ਉਹਨਾਂ ਦਾ ਏਜੰਡਾ ਹੈ ਕਿ ਉਹਨਾਂ ਨੇ ਜੋ ਹਾਲ ਜਿਪਸੀਆਂ ਦਾ ਯੂਰਪ ਦੇ ਵਿੱਚ ਸੀ, ਇਹ ਜਿਪਸੀ ਬਣਾ ਦੇਣਾ ਹੈ ਉਹਨਾਂ ਨੇ ਜਿਹੜਾ। ਔਰ ਇਹ ਗੱਲ ਕਦੀ ਮੁਸਲਮਾਨਾਂ ਦੇ ਹਵਾਲੇ ਨਾਲ, ਤੇ ਕਿਉਂਕਿ ਤਬਲੀਗੀ ਜਮਾਤ ਦੇ ਕੇਸ, ਔਰ ਉਹਨਾਂ ਦਾ ਮੀਡੀਆ ਕਹਿ ਰਿਹਾ ਜੀ ਅਸੀਂ ਬੜੇ ਸੇਫ ਸੀ, ਇਹ ਜਦੋਂ ਦੇ ਆਏ ਨੇ ਇਹਨਾਂ ਨੇ 40% ਜਿਹੜਾ ਉਹ ਰਾਈਜ਼ ਕਰ ਦਿੱਤਾ ਹੈ ਇਹ ਸਾਰੇ ਰੇਟ ਨੂੰ ਜਿਹੜਾ ਕਿ ਫੈਲਾਣ ਦਾ ਹੈ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਔਰ ਜਿਵੇਂ ਕੱਲ ਅਸੀਂ ਜ਼ਿਕਰ ਕੀਤਾ ਸੀ ਕਿ ਉਹਨਾਂ ਨੇ 13, 14, 15 ਮਾਰਚ ਨੂੰ ਵਿਦ ਪਰਮਿਸ਼ਨ ਇਕੱਠ ਕੀਤਾ, ਲਾਕਡਾਊਨ 'ਚ ਫਸੇ, ਉਹਨਾਂ ਨੂੰ ਕੱਢਣ ਦਾ ਕੋਈ ਪ੍ਰਬੰਧ ਨਹੀਂ ਸੀ। ਲੇਕਿਨ ਹੁਣ ਜਿਵੇਂ ਇਹਨੂੰ ਈਵਨ 2 ਮੀਡੀਆ ਚੈਨਲਾਂ ਦੀ ਤਾਂ ਇਹ ਵੀ ਹੈ ਕਿ ਉਹ ਇਹਨੂੰ ਕੋਈ ਪਾਕਿਸਤਾਨ ਲਿੰਕ ਲੱਭ ਰਹੇ ਨੇ ਕਿ ਇਹਨੂੰ ਪਾਕਿਸਤਾਨ ਦੀ ISI ਨਾਲ ਜੋੜਿਆ ਜਾਏ, ਔਰ ਆਲਰੇਡੀ ਮੀਡੀਆ ਨੇ ਕਹਿਣਾ ਸ਼ੁਰੂ ਕੀਤਾ ਵੀ ਇਹ ਕਰੋਨਾ ਜਿਹਾਦ ਜਿਹੜਾ ਹੈ ਇਹ ਵੀ ISI ਪਾਕਿਸਤਾਨ ਨੇ ਦੇਖਿਆ ਕਿ ਬਈ ਉੱਥੇ ਅਸੀਂ ਇੰਡੀਆ 'ਚ ਹੋਰ ਨਹੀਂ ਕੁਝ ਕਰ ਸਕੇ, ਹੁਣ ਅਸੀਂ ਇਹ ਕਰੋਨਾ ਫੈਲਾ ਦਈਏ। ਸੋ ਇਹਨਾਂ ਹਾਲਾਤਾਂ 'ਚ ਗੱਲ ਇੱਥੇ ਹੀ ਨਹੀਂ ਹੈ,
ਹੁਣੇ ਇੱਕ ਵੀਡੀਓ ਕੁਛ ਦੇਰ ਪਹਿਲਾਂ ਮੈਂ ਦੇਖੀ, 300 ਦੇ ਕਰੀਬ ਟਰੱਕ, ਜਿਹਦੇ ਚ ਮੋਸਟਲੀ ਪੰਜਾਬ ਦੇ ਸਿੱਖ ਡਰਾਈਵਰ ਨੇ, ਉਹ ਗੁਜਰਾਤ ਦੇ ਬਾਰਡਰ ਦੇ ਉੱਤੇ ਖਲੋਤੇ ਹੋਏ ਨੇ, ਗੁਜਰਾਤ ਸਟੇਟ ਦੇ। ਔਰ ਉਹਨਾਂ ਚ ਇੱਕ ਯੰਗ ਡਰਾਈਵਰ ਐਡਰੈਸ ਕਰਕੇ ਕਹਿ ਰਿਹਾ ਕਿ ਜੀ ਤੁਸੀਂ ਤਾਂ ਇੱਥੇ ਜਿਹੜੇ ਆਲਰੇਡੀ ਰੱਜੇ ਹੋਏ ਨੇ, ਇਹਨਾਂ ਦੇ ਘਰਾਂ 'ਚ ਜਾ ਕੇ ਬਈਆਂ ਦੇ ਔਰ ਦੂਜੇ ਰਾਸ਼ਨ ਦੇ ਰਹੇ ਹੋ ਇਹਨਾਂ ਨੂੰ, ਵੀ ਅਸੀਂ ਇੱਥੇ 300 ਟਰੱਕ ਫਸੇ ਹੋਏ ਹੈ। ਸਾਨੂੰ ਜਿਹੜੇ ਦੂਜੇ ਹੋਟਲ ਔਰ ਦੂਜੇ ਤੀਜੇ ਵਾਲੇ ਨੇ, ਉਹਨਾਂ ਨੇ ਪਾਣੀਆਂ ਦੀਆਂ ਟੂਟੀਆਂ ਵੀ ਬੰਦ ਕਰਤੀਆਂ। ਸਾਡੇ ਕੋਲ ਪਾਣੀ ਤੱਕ ਪੀਣ ਲਈ ਨਹੀਂ ਹੈ। ਰੋਟੀਆਂ ਤੇ ਚਲੋ ਅਸੀਂ ਪਕਾ ਕੇ ਨਾਲ ਆਪਣੇ ਟਰੱਕਾਂ 'ਚ ਰੱਖੀਆਂ ਹੁੰਦੀਆਂ। ਤੇ ਉਹਨਾਂ ਨੇ ਕਿਹਾ ਕਿ ਭਾਈ ਤੁਸੀਂ ਇਹਨਾਂ ਨੂੰ, ਠੀਕ ਹੈ ਜਿਹੜੇ ਲੋੜਵੰਦ ਨੇ ਉਹਨਾਂ ਨੂੰ ਦਿਓ, ਜਿਨ੍ਹਾਂ ਦੇ ਕੋਈ ਕਮਾਊ ਮੈਂਬਰ ਨਹੀਂ ਹੈ, ਪਰ ਇਹਨਾਂ ਵਰਗੀ ਮਾੜੀ ਕੌਮ ਕੋਈ ਨਹੀਂ ਹੈ। ਉਹ ਜਿਹੜਾ ਉਹਦੇ ਤੇ ਵੀਡੀਓ ਤੇ ਕਹਿ ਰਿਹਾ ਕਿ ਭਾਈ ਕੁਛ ਸ਼ਰਮ ਕਰੋ, ਪੰਜਾਬ ਨੂੰ ਦੇ ਵਿੱਚ ਤੁਸੀਂ ਕਿਵੇਂ, ਇਹ ਦੇਖੋ ਸਾਡਾ ਕੀ ਹਸ਼ਰ ਹੋ ਰਿਹਾ। ਸੋ ਅਸੀਂ ਦੇਖ ਰਹੇ ਹਾਂ ਕਿ ਵੀ ਕਿਵੇਂ ਮਾਈਨੋਰਿਟੀਜ਼ ਨੂੰ, ਘੱਟ ਗਿਣਤੀਆਂ ਨੂੰ, ਮੁਸਲਮਾਨਾਂ ਔਰ ਸਿੱਖਾਂ ਨੂੰ ਖਾਸ ਤੌਰ ਦੇ ਉੱਤੇ ਟਾਰਗੇਟ ਕੀਤਾ ਜਾ ਰਿਹਾ। ਜੀ ਬਿਲਕੁਲ ਡਾਕਟਰ ਸਾਹਿਬ, ਇੱਥੇ ਰੈਲੇਵੈਂਟ ਹੈ, ਕੱਲ ਜਿਹੜਾ ਅਸੀਂ ਬੀਤੀ ਕੱਲ ਸ਼ੋਅ ਕੀਤਾ ਸੀ ਉਹਦੇ ਵਿੱਚ ਵੀ ਅਸੀਂ ਇਸ ਸਾਰੇ ਪਾਰਟ ਦਾ ਜ਼ਿਕਰ ਕੀਤਾ ਸੀ ਕਿ ਮੁਸਲਮਾਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ, ਤੇ ਇਸ ਨੂੰ ਮੁੱਖ ਰੱਖਦਿਆਂ ਹੋਇਆ ਇਸੇ ਸੈਗਮੈਂਟ ਦੇ ਉੱਤੇ ਜਿਹੜੇ ਐਕਟਿਵਿਸਟ ਹੈਗੇ ਆ ਪੰਜਾਬ ਤੋਂ, ਮਲਵਿੰਦਰ ਸਿੰਘ ਮੱਲੀ, ਉਹਨਾਂ ਵੱਲੋਂ ਇੱਕ ਜਿਹੜੇ ਸਾਨੂੰ ਮੈਸੇਜ ਹੈਗੇ ਆ ਉਹ ਲਿਖੇ ਗਏ ਸੀ। ਮੈਂ ਉਹ ਜ਼ਰੂਰ ਸਾਂਝੇ ਕਰਨਾ ਚਾਹੁੰਦਾ ਇਸ ਸ਼ੋਅ ਦੇ ਦੌਰਾਨ, ਕਿਉਂਕਿ ਉਹ ਰੈਲੇਵੈਂਟ ਨੇ। ਇਸੇ ਜਿਹੜੀ ਅਸੀਂ ਡਿਸਕਸ਼ਨ ਕਰ ਰਹੇ ਹਾਂ ਇਸੇ ਦੇ ਉੱਤੇ ਆਧਾਰਿਤ ਉਹਨਾਂ ਨੇ ਸਾਨੂੰ ਲਿਖਿਆ ਸੀ। ਉਹ ਲਿਖਦੇ ਆ, ਕਰੋਨਾ ਪ੍ਰਚਾਰ ਦੀ ਸੇਧ ਨੂੰ ਮੁਸਲਿਮ ਵਿਰੋਧੀ ਨਫ਼ਰਤ ਦੀ ਰੰਗਤ ਬਹੁਤ ਖਤਰਨਾਕ ਹੈ। ਹਿਮਾਚਲ ਵਿੱਚ ਕਰੋਨਾ ਨੂੰ ਹਾਰ ਦੇ ਕੇ ਪਿੰਡ ਪਹੁੰਚੇ ਦਿਲਸ਼ਾਦ ਨੇ ਜਿਉਣਾ ਦੁੱਬਰ ਕਰਨ ਤੇ ਖੁਦਕੁਸ਼ੀ ਕਰ ਲਈ ਹੈ। ਮੁਸਲਮਾਨਾਂ ਦੇ ਧਾਰਮਿਕ ਫਿਰਕੇ ਤਬਲੀਗੀਆਂ ਉੱਪਰ ਹਕੂਮਤੀ ਕਹਿਰ ਬਰਸਣ ਲੱਗਿਆ। ਰੋਗੀਆਂ ਨੂੰ ਬਿਮਾਰ ਸਮਝ ਕੇ ਹਮਦਰਦੀ ਦੀ ਥਾਂ ਮੁਜਰਮ ਸਮਝ ਕੇ ਛਾਪੇਮਾਰੀ ਤੇ ਗ੍ਰਿਫਤਾਰੀਆਂ ਦੀ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ। ਸਮੁੱਚੇ ਮੁਸਲਮਾਨ ਭਾਈਚਾਰੇ ਖਿਲਾਫ ਸੋਸ਼ਲ ਮੀਡੀਆ ਉੱਪਰ ਨਫ਼ਰਤ ਦੀ ਮੁਹਿੰਮ ਵਿੱਢੀ ਗਈ ਹੈ। ਇਹਦਾ ਡਟ ਕੇ ਵਿਰੋਧ ਕਰੋ। ਅੱਗੇ ਉਹਨਾਂ ਨੇ ਪੁਆਇੰਟਸ ਬਣਾਏ ਨੇ, ਲਿਖਦੇ ਆ, ਜਾਇਜ਼ ਵੀਜ਼ੇ ਲੈ ਕੇ ਭਾਰਤ ਆਏ ਸੈਂਕੜੇ ਤਬਲੀਗੀਆਂ ਦੇ ਨਾਮਾਂ ਨੂੰ ਵਿੱਚ ਪਾਇਆ। ਹਰਿਆਣਾ ਸਰਕਾਰ ਵੱਲੋਂ 106 ਤਬਲੀਗੀਆਂ ਦੇ ਪਾਸਪੋਰਟ ਜ਼ਬਤ ਕੀਤੇ ਗਏ ਆ। ਯੂਪੀ ਤੇ ਹਿਮਾਚਲ ਸਰਕਾਰਾਂ ਵੱਲੋਂ ਸਮੁੱਚੇ ਤਬਲੀਗੀਆਂ ਦੇ ਕਰੋਨਾ ਟੈਸਟ ਕਰਨ ਦੇ ਹੁਕਮ। ਦਿੱਲੀ ਵਿੱਚ ਤਬਲੀਗੀਆਂ ਦੇ ਹੈੱਡਕੁਆਰਟਰ ਦੀ ਉਸਾਰੀ ਨੂੰ ਨਾਜਾਇਜ਼ ਤੇ ਗੈਰ ਕਾਨੂੰਨੀ ਐਲਾਨਿਆ ਤੇ ਨਗਰ ਨਿਗਮ ਵੱਲੋਂ ਜਲਦੀ ਹੀ ਕਾਰਵਾਈ ਕਰਨ ਦਾ ਐਲਾਨ ਕੀਤਾ ਗਿਆ। ਇਹ ਉਹਨਾਂ ਦਾ ਇੱਕ ਕਮੈਂਟ ਸੀਗਾ। ਤੇ ਦੂਜੇ ਕਮੈਂਟ ਦੇ ਵਿੱਚ ਉਹਨਾਂ ਨੇ ਪੰਜਾਬ ਦੇ ਹੀ ਹਾਲਾਤਾਂ ਨੂੰ ਮੁੱਖ ਰੱਖਦਿਆਂ ਹੋਇਆਂ ਜਿਹੜੇ ਵਿਚਾਰ ਹੈਗੇ ਆ ਉਹ ਸਾਂਝੇ ਕੀਤੇ ਆ। ਪੁਆਇੰਟਸ ਉਹਨਾਂ ਨੇ ਬਣਾਏ ਆ। ਕੈਪਟਨ ਅਮਰਿੰਦਰ ਦੀ ਸਰਕਾਰ ਨੇ ਮੋਦੀ ਸਰਕਾਰ ਦੀ ਮੁਸਲਿਮ ਵਿਰੋਧੀ ਨਫ਼ਰਤੀ ਸਿਆਸਤ ਮੂਹਰੇ ਗੋਡੇ ਟੇਕੇ। ਦਿੱਲੀ ਦਰਬਾਰ ਦੀ ਪਾਲਤੂ ਅਫਸਰਸ਼ਾਹੀ ਨੇ ਪੰਜਾਬ ਅੰਦਰ ਮੁਸਲਮਾਨ ਧਾਰਮਿਕ ਜਮਾਤ ਤਬਲੀਗੀ ਵਿਰੁੱਧ ਜੰਗ ਦਾ ਐਲਾਨ ਕੀਤਾ। ਪੰਜਾਬ ਅੰਦਰਲਾ ਗੋਦੀ ਮੀਡੀਆ ਵੀ ਮੁਸਲਮਾਨ ਵਿਰੋਧੀ ਸੁਰਾਂ ਉਚਾਰਨ ਲੱਗਿਆ। ਨਿਊਜ਼ 18 ਨੇ ਤਬਲੀਗੀ ਤਨਜ਼ੀਮ ਨੂੰ ਪੰਜਾਬ ਲਈ ਵੱਡੀ ਮੁਸੀਬਤ ਵਜੋਂ ਉਭਾਰਨਾ ਸ਼ੁਰੂ ਕੀਤਾ। ਕੋਰੋਨਾ ਵਾਇਰਸ ਦੇ ਸ਼ਿਕਾਰ ਲੋਕਾਂ ਵਿੱਚ ਤਬਲੀਗੀਆਂ ਦੇ ਵੱਖਰੇ ਅੰਕੜੇ ਜਾਰੀ ਕਰਨੇ ਸ਼ੁਰੂ ਕੀਤੇ, ਚਾਹੇ ਉਹਨਾਂ ਦੀ ਸੰਖਿਆ ਹੁਣ ਤੱਕ ਪੰਜਾਬ ਦੇ 99 ਵਿੱਚ 9 ਹੀ ਹੈ। ਭਾਜਪਾ ਨੇ ਆਪਣੇ ਪ੍ਰਭਾਵ ਵਾਲੇ ਇਲਾਕੇ ਪਠਾਨਕੋਟ ਜ਼ਿਲ੍ਹੇ ਵਿੱਚ ਤਲਵਾੜਾ ਵਿਖੇ ਗੁੱਜਰ ਮੁਸਲਮਾਨਾਂ ਨੂੰ ਕੁੱਟਣ ਦਾ ਕੰਮ ਸ਼ੁਰੂ ਕੀਤਾ ਤੇ ਉਹਨਾਂ ਕੋਲੋਂ ਦੁੱਧ ਲੈਣ ਦਾ ਬਾਈਕਾਟ ਕਰ ਦਿੱਤਾ। ਪੰਜਾਬ ਦੇ ਸੰਗਰੂਰ ਜ਼ਿਲ੍ਹੇ ਵਿੱਚ ਮਲੇਰਕੋਟਲਾ ਵਿਖੇ ਮੁਸਲਮਾਨ ਵੱਡੀ ਗਿਣਤੀ ਵਿੱਚ ਹਨ, ਜਿੱਥੇ ਇੱਕ ਵੀ ਵਿਅਕਤੀ ਕਰੋਨਾ ਪੀੜਤ ਨਹੀਂ ਹੈ। ਪੰਜਾਬ ਦੇ ਪਿੰਡਾਂ ਅੰਦਰ ਮੰਡੀਰ ਵੱਲੋਂ ਮੋਦੀ ਦੀ ਭੈ ਦਹਿਸ਼ਤ ਦੀ ਸਿਆਸਤ ਨੂੰ ਲਾਗੂ ਕਰਨ ਦਾ ਅਮਲ ਪਿੰਡਾਂ ਦੀ ਨਾਕਾਬੰਦੀ ਦੇ ਨਾਮ ਤੇ ਸ਼ੁਰੂ ਕੀਤਾ ਗਿਆ, ਜਿੱਥੇ ਪਿੰਡ ਵਿੱਚ ਦਾਖਲ ਹੋਣ ਵਾਲਿਆਂ ਦੀ ਥਾਂ ਪਿੰਡ ਦੇ ਵਿੱਚੋਂ ਗੁਜ਼ਰਨ ਵਾਲੇ ਲੋਕਾਂ ਨੂੰ ਵੀ ਤੰਗ ਪਰੇਸ਼ਾਨ ਕੀਤਾ ਜਾਣ ਲੱਗਾ। ਸੋਚੋ, ਸਮਝੋ ਤੇ ਬੋਲੋ। ਜੀ ਡਾਕਟਰ ਸਾਹਿਬ। ਹਾਂਜੀ, ਦੇਖੋ ਮਲਵਿੰਦਰ ਸਿੰਘ ਮਾਲੀ ਬੜੇ ਸੁਲਝੇ ਹੋਏ ਹਿਊਮਨ ਰਾਈਟ ਐਕਟਿਵਿਸਟ ਨੇ। ਸੰਘਰਸ਼ ਦੇ ਦੌਰਾਨ ਵੀ ਉਹਨਾਂ ਦੀ ਕਾਫੀ ਕੰਟਰੀਬਿਊਸ਼ਨ ਹੈ ਔਰ ਉਹ ਸਮਝਦੇ ਨੇ ਕਿ ਕਿਵੇਂ ਇਸ ਵੇਲੇ ਜਿਹੜੀ ਸਿਆਸਤ ਮੋਦੀ ਐਂਡ ਕੰਪਨੀ ਦੀ ਹਿੰਦੂਤਵਾ ਦੇ ਏਜੰਡੇ ਥੱਲੇ
ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾ ਕੇ ਬਿਲਕੁਲ ਹਾਸ਼ੀਏ ਤੋਂ ਬਾਹਰ ਕੱਢਣ ਦੀ ਹੈ। ਉਹਦੇ 'ਚ ਕਿਵੇਂ ਕੈਪਟਨ ਅਮਰਿੰਦਰ ਵਰਗੇ ਲੋਕ ਜਿਨ੍ਹਾਂ ਨੇ ਪਹਿਲਾਂ ਕਰਤਾਰਪੁਰ ਸਾਹਿਬ ਕੋਰੀਡੋਰ ਨੂੰ ਰੋਕਣ ਦੇ ਲਈ ਵੀ ਅਜੀਤ ਡੋਵਲ ਜਿਹੜਾ ਇਹਨਾਂ ਦਾ ਚਿਪ ਆਫ ਦਾ ਡੈਵਲ ਹੈ, ਇਹਨਾਂ ਦਾ ਸਿਕਿਉਰਿਟੀ ਐਡਵਾਈਜ਼ਰ ਹੀ ਨਹੀਂ, ਉਹ ਸਭ ਕਰਤਾ ਧਰਤਾ ਹੈ, ਉਹਦੀ ਖੇਡ ਖੇਡੀ। ਕਿਵੇਂ ਇਹਨਾਂ ਦਾ ਪੁਲਿਸ ਚੀਫ ਦਿਨਕਰ ਗੁਪਤਾ ਜਿਹੜਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਨੂੰ ਜਾਣ ਵਾਲਿਆਂ ਨੂੰ ਇਹ ਕਹਿੰਦਾ ਹੈ ਕਿ ਭਾਈ ਇਹ 6 ਘੰਟੇ ਦੇ ਵਿੱਚ ਉੱਥੋਂ ਅੱਤਵਾਦੀ ਬਣ ਕੇ ਮੁੜ ਸਕਦੇ ਨੇ, ਉਹਨਾਂ ਨੂੰ ਬੰਬ ਅਸੈਂਬਲਿੰਗ ਸਿਖਾਈ ਜਾ ਸਕਦੀ ਹੈ, ਸ਼ੂਟਿੰਗ ਰੇਂਜ ਤੇ ਲਿਜਾਇਆ ਜਾ ਸਕਦਾ ਹੈ। ਔਰ ਹੁਣ ਵੀ ਜਦੋਂ ਇਹ ਸਾਰਾ ਦੌਰਾ 90,000 ਸਿੱਖ ਜਿਹੜੇ ਪੰਜਾਬ 'ਚ ਫਸੇ ਹੋਏ ਨੇ ਡਾਇਸਪੋਰਾ ਦੇ ਇਸ ਵੇਲੇ ਕਰੋਨਾ ਲਾਕਡਾਊਨ ਕਰਕੇ, ਉਹਨਾਂ ਦੀ ਵਿਲੀਫਿਕੇਸ਼ਨ, ਉਹਨਾਂ ਦੇ ਖਿਲਾਫ ਨਫ਼ਰਤ, ਇਹ ਸਾਰਾ ਜਿਹੜਾ ਏਜੰਡਾ ਹੈ ਇਹ ਏਜੰਸੀਆਂ ਦਾ ਹੀ, ਅਜੀਤ ਡੋਵਲ ਦੀ ਟੀਮ ਹੀ ਪੰਜਾਬ ਦੇ ਵਿੱਚ ਬੈਠ ਕੇ ਰਨ ਕਰ ਰਹੀ। ਔਰ ਉਹਨਾਂ ਨੂੰ ਇਸ ਗੱਲ ਦੀ ਬਹੁਤ ਤਕਲੀਫ ਹੋਈ ਕਿ ਕਸ਼ਮੀਰ ਦਾ ਮੁੱਦਾ ਹੋਏ, ਜਿੱਥੇ 5 ਅਗਸਤ 2019 ਤੋਂ ਲਾਕਡਾਊਨ ਹੈ, ਉਹ CAA ਹੋਏ, ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ, ਉਹਨਾਂ ਸਾਰਿਆਂ ਦੇ ਮੌਕੇ ਸਿੱਖ ਜਿਵੇਂ ਨਿੱਧਰ ਕੇ, ਜਿਹਨੂੰ ਕਹਿੰਦੇ ਨੇ ਕਿ ਵੀ ਵੰਗਾਰ ਕੇ ਮੁਸਲਮਾਨਾਂ ਦੇ ਨਾਲ ਖਲੋਤੇ, ਕਸ਼ਮੀਰੀਆਂ ਦੇ ਨਾਲ ਖਲੋਤੇ, ਉਹਨਾਂ ਦੇ ਲਈ ਲੰਗਰ ਦੇ ਪ੍ਰਬੰਧ ਕੀਤੇ, ਦੁਨੀਆ ਭਰ ਦੇ ਵਿੱਚ ਪ੍ਰੋਟੈਸਟ ਕਸ਼ਮੀਰੀਆਂ ਦੇ ਨਾਲ ਮਿਲ ਕੇ ਸਿੱਖਾਂ ਨੇ ਕੀਤੇ। ਸੋ ਹੁਣ ਵੀ ਉਹਨਾਂ ਨੂੰ ਇਹ ਲੱਗਦਾ ਕਿ ਵੀ ਜਿਹੜੀ ਅਸੀਂ ਇਹ ਨਫ਼ਰਤ ਦੀ ਤੀਲੀ ਆਪਣੀਆਂ ਰੂਲਡ ਸਟੇਟਸ ਦੇ ਵਿੱਚ, ਤਾਂ ਯੂਪੀ ਇਸ ਵੇਲੇ ਸਭ ਤੋਂ ਵੱਡਾ ਗੁੰਡਿਆਂ ਦਾ ਸੂਬਾ ਬਣਿਆ ਹੋਇਆ ਹੈ, ਜਿਹਦੀ ਆਬਾਦੀ 20 ਕਰੋੜ ਹੈ, ਔਰ ਗੁੰਡਿਆਂ ਦਾ ਗੁੰਡਾ ਜਿਹਦੇ ਖਿਲਾਫ ਕਈ ਮਰਡਰ ਕੇਸ, ਕ੍ਰਿਮੀਨਲ ਕੇਸ, ਅਦਿੱਤਿਆਨਾਥ ਯੋਗੀ, ਉਹ ਸ਼ਰੇਆਮ ਜਿਹੜਾ ਹੈ ਉਹ ਬਿਨਾਂ ਕਿਸੇ ਡਰ ਖੌਫ ਤੋਂ ਉਹਨੇ ਇੱਕ ਤੋਂ ਬਾਅਦ ਇੱਕ ਏਜੰਡਾ ਜਿਹੜਾ ਹੈ ਉਹ ਆਪਣਾ ਲਾਗੂ ਕੀਤਾ ਹੈ ਨਫ਼ਰਤ ਦਾ। ਪਰ ਉਹਨਾਂ ਨੂੰ ਇਹ ਲੱਗਦਾ ਹੈ ਵੀ ਪੰਜਾਬ, ਜਿੱਥੇ ਬੇਸ਼ੱਕ ਮਲੇਰਕੋਟਲਾ ਟਾਊਨ ਇੱਕ ਐਸਾ ਟਾਊਨ ਹੈ ਜਿੱਥੇ ਮੁਸਲਮਾਨ ਮੈਜੋਰਿਟੀ 'ਚ ਨੇ, ਉੱਥੋਂ ਹੀ MLA ਵੀ ਮੁਸਲਮਾਨ ਬਣਦਾ, ਔਰ ਕਰੰਟ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਮਿਨਿਸਟਰ ਹੈ ਬੀਬੀ ਰਜੀਆ ਸੁਲਤਾਨਾ, ਰਜੀਆ ਬੇਗਮ ਹੈ ਜਾਂ ਰਜੀਆ ਸੁਲਤਾਨ, ਨਹੀਂ ਰਜੀਆ ਬੇਗਮ ਦਾ ਨਾਂ ਹੈ, ਉਹ ਉੱਥੋਂ ਮਿਨਿਸਟਰ ਹੈ। ਔਰ ਬਾਕੀ ਵੀ, ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਯੂਪੀ ਬਿਹਾਰ ਦੀ ਲੇਬਰ ਆਉਂਦੀ ਹੈ, ਉਹਨਾਂ ਦੇ ਵਿੱਚ ਲਗਭਗ 15 ਤੋਂ 20% ਮੁਸਲਮਾਨ ਵੀ ਨੇ, ਔਰ ਉਹ ਕਿਉਂਕਿ ਖੇਤਾਂ 'ਚ ਵੀ ਕੰਮ ਕਰਦੇ ਨੇ, ਫੈਕਟਰੀਆਂ 'ਚ ਵੀ ਕਰਦੇ ਨੇ, ਔਰ ਸਿੱਖਾਂ ਨੇ ਜਨਰੋਸਿਟੀ ਦਿਖਾਉਂਦੇ ਆ। ਜਿਹੜੀਆਂ ਪਿੰਡਾਂ ਦੇ ਵਿੱਚ ਮਸੀਤਾਂ ਬੰਦ ਸਨ 47 'ਚ, ਜਦੋਂ ਕਿ ਵੱਡੇ ਗਿਣਤੀ 'ਚ ਮੁਸਲਮਾਨ ਭੈਣ ਭਰਾ ਪਾਕਿਸਤਾਨ ਚਲੇ ਗਏ, ਉਹ ਮਸੀਤਾਂ ਜਿਹੜੀਆਂ ਨੇ ਰੈਨੋਵੇਟ ਕਰਕੇ ਉਹਨਾਂ ਨੂੰ ਦਿੱਤੀਆਂ ਨੇ। ਇਸੇ ਤਰੀਕੇ ਦੇ ਨਾਲ ਦੂਸਰਾ ਜਿਹੜਾ ਸੈਗਮੈਂਟ ਪੰਜਾਬ ਜਿਹੜੇ ਪਰਮਾਨੈਂਟਲੀ ਨਹੀਂ ਨੇ, ਸੀਜ਼ਨਲ ਆਉਂਦੇ ਨੇ, ਉਹ ਗੁੱਜਰ ਨੇ। ਔਰ ਉਹ ਕਿਉਂਕਿ ਜਦੋਂ ਗਰਮੀ ਪੰਜਾਬ ਦੀ ਪੈਂਦੀ ਹੈ ਤੇ ਫਿਰ ਉਹ ਆਪਣੇ ਵੱਛੇ ਨੂੰ, ਡੰਗਰ ਵੱਛੇ ਨੂੰ ਲੈ ਕੇ ਪਹਾੜਾਂ ਤੇ ਚੜ ਜਾਂਦੇ ਨੇ, ਚੰਬੇ ਵੱਲ ਚਲੇ ਜਾਂਦੇ ਨੇ, ਇਧਰ ਜੰਮੂ ਵੱਲ ਚਲੇ ਜਾਂਦੇ ਨੇ, ਕਿਉਂਕਿ ਨਾਲ ਲੱਗਦਾ ਹੈ ਜੰਮੂ ਕਸ਼ਮੀਰ ਦੇ ਵਿੱਚ ਵੀ ਗੁੱਜਰ ਟ੍ਰਾਈਬ ਵੱਡੀ ਗਿਣਤੀ 'ਚ ਨੇ, ਔਰ ਹਿਮਾਚਲ 'ਚ ਵੀ ਉਹਨਾਂ ਨੇ ਇਹੀ ਕੀਤਾ ਹੈ। ਕੁਦਰਤੀ ਉੱਥੋਂ ਵੀ 3-4 ਤਬਲੀਗੀ ਸਮਾਗਮ ਸ਼ਾਮਲ ਹੋਣ ਗਏ, ਉੱਥੇ ਵੀ ਮੁਸਲਮਾਨਾਂ ਦੇ ਖਿਲਾਫ ਨਫ਼ਰਤ ਔਰ ਉਹਨਾਂ ਤੇ ਹਮਲੇ, ਕਿਉਂਕਿ ਹਿਮਾਚਲ ਜਿਨ੍ਹਾਂ ਦੀ ਹਕੂਮਤ ਹੈ। ਪਰ ਪੰਜਾਬ ਦੇ ਵਿੱਚ ਕਿਉਂਕਿ ਸਿੱਧੇ ਤੌਰ ਤੇ ਕੁਝ ਕਰ ਨਹੀਂ ਸੀ ਸਕਦੇ, ਹੁਣ ਇਹਨਾਂ ਨੇ ਇਹ ਕੀਤਾ, ਜਿਹਨਾਂ ਪਿੰਡਾਂ ਦੇ ਵਿੱਚ ਜਿੱਥੋਂ ਗੁੱਜਰ ਡਰਾਈਵ ਆਊਟ ਕਰਕੇ ਰਿਵਰ ਬੈੱਡ ਤੱਕ ਉਹਨਾਂ ਨੂੰ ਧੱਕਿਆ, ਇਹ ਉਹ ਪਿੰਡ ਨੇ ਤਲਵਾੜਾ ਬਲਾਕ ਦੇ ਜਿੱਥੇ BJP ਦੀ ਮੈਜੋਰਿਟੀ ਹੈ, ਔਰ ਜਿੱਥੇ ਜਿਨ੍ਹਾਂ ਪਿੰਡਾਂ ਦੇ ਸਰਪੰਚ ਹਿੰਦੂ ਨੇ, ਹਿੰਦੂ ਵਿਲੇजेस ਨੇ, ਔਰ ਉੱਥੇ ਉਹਨਾਂ ਨੇ ਸਪੀਕਰਾਂ ਤੋਂ ਅਨਾਉਂਸਮੈਂਟ ਕਰਵਾ ਕੇ ਇਹ ਨਫ਼ਰਤ ਫੈਲਾਈ। ਔਰ ਇਹ ਮਲਵਿੰਦਰ ਸਿੰਘ ਹੋਰਾਂ ਨੇ ਇਸ ਪਾਸੇ ਵੱਲ ਹੀ ਇਸ਼ਾਰਾ ਕੀਤਾ ਕਿ ਕਿਵੇਂ ਕਿਤੇ ਨਾ ਕਿਤੇ, ਔਰ ਅਜੇ ਤੱਕ ਕੋਈ ਸਟੇਟਮੈਂਟ, ਔਰ ਜਿਹੜਾ DC ਹੈ ਲੇਡੀ, ਜਿਹਦੇ ਤੱਕ ਸ਼ਾਇਦ ਖਬਰ ਨਾ ਹੋਏਗੀ ਕਿ ਭਾਈ ਇਹ ਕੰਮ ਏਜੰਸੀਆਂ ਦਾ ਹੀ ਹੈ ਕਿ ਇਵੇਂ ਕਰੋ, ਉਹ ਤਾਂ ਕਹਿ ਰਹੀ ਹੈ ਜੀ ਮੈਂ ਆਰਡਰ ਕਰਤਾ ਆਪਣੇ SDM ਨੂੰ ਔਰ ਦੂਜੇ, ਲੇਕਿਨ SP ਕਹਿ ਰਹੇ ਜੀ ਇਦਾਂ ਦਾ ਕੋਈ ਵਾਕਿਆ ਹੋਇਆ ਹੀ ਨਹੀਂ, ਮੇਰੇ ਤੱਕ ਤਾਂ ਖਬਰ। ਇਹਦਾ ਮਤਲਬ ਇਹ ਹੈ ਹੁਣ SP ਜਵਾਬ ਦੇ ਹੈ ਡਾਇਰੈਕਟਰ ਜਨਰਲ ਨੂੰ, ਦਿਨਕਰ ਗੁਪਤੇ ਨੂੰ, ਦਿਨਕਰ ਗੁਪਤਾ ਜਵਾਬ ਦੇ ਹੈ ਅਜੀਤ ਡੋਵਲ ਨੂੰ। ਔਰ ਇਸ ਗੱਲ ਦਾ ਧਿਆਨ ਰਹੇ ਕਿ ਦਿਨਕਰ ਗੁਪਤਾ ਲੰਬਾ ਵਕਤ ਇੰਟੈਲੀਜੈਂਸ ਬਿਊਰੋ ਦੇ ਵਿੱਚ ਡੋਵਲ ਦਾ ਸਬਆਰਡੀਨੇਟ ਰਿਹਾ ਹੈ, ਔਰ ਈਵਨ ਕੁਝ ਮਹੀਨੇ ਪਹਿਲਾਂ ਹੀ ਜਦੋਂ CAA ਔਰ ਦੂਜਾ ਚੱਲ ਰਿਹਾ ਸੀ, ਉਹਨਾਂ ਦੀ ਇੱਕ ਸਪੈਸ਼ਲ ਜਿਹੜੀ ਦਿੱਲੀ ਦੇ ਵਿੱਚ ਮੀਟਿੰਗ ਸੀ, ਬਰੀਫਿੰਗ, ਉਹਦੇ 'ਚ ਵੀ ਸ਼ਾਮਲ ਹੋ ਕੇ ਆਇਆ। ਸੋ ਇਹਨਾਂ ਨੇ ਪੰਜਾਬ ਨੂੰ ਵੀ ਬਲਦੀ ਦੇ ਬੂਥੇ 'ਚ ਧੱਕਣਾ ਹੈ। ਇਹਨਾਂ ਨੂੰ ਬਹੁਤ ਤਕਲੀਫ ਹੈ ਜਿਹੜੀ ਸਿੱਖਾਂ ਮੁਸਲਮਾਨਾਂ ਦੀ ਸਾਂਝ ਦੀ ਗੱਲ ਹੈ। ਕਰਤਾਰਪੁਰ ਸਾਹਿਬ ਕੋਰੀਡੋਰ ਨੇ
ਉਹਨਾਂ ਸਾਂਝਾਂ ਨੂੰ ਹੋਰ ਪੀੜ੍ਹੀਆਂ ਕੀਤਾ ਹੈ। ਡਾਇਸਪੋਰਾ ਸਿੱਖ ਪਾਕਿਸਤਾਨ ਦੇ ਨਾਲ ਔਰ ਕੁੱਲ ਮਿਲਾ ਕੇ ਆਪਣੇ ਮੁਸਲਮਾਨ ਭੈਣਾਂ ਭਰਾਵਾਂ ਦੇ ਨਾਲ ਇੱਕ ਬੜੀ ਮੁਹੱਬਤ ਵਾਲਾ ਇੱਕ ਸੰਬੰਧ ਮਹਿਸੂਸ ਕਰਦਾ ਹੈ, ਜਿਹੜਾ ਕਿ ਬਹੁਤ ਲੰਬਾ ਸਮਾਂ ਇਹਨਾਂ ਨੇ ਨਫ਼ਰਤ ਦੇ ਰਾਹੀਂ ਉਹ ਵਿੱਥ ਬਣਾਈ ਹੋਈ ਸੀ। ਸੋ ਅਸੀਂ ਸਮਝਦੇ ਹਾਂ ਕਿ ਇਹ ਉਸ ਬਿਗਰ ਏਜੰਡੇ ਤੇ ਕੰਮ ਕਰ ਰਹੇ ਨੇ, ਔਰ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਪੰਜਾਬ ਦੇ ਵਿੱਚ ਇਹ ਏਜੰਡਾ, ਜਿਵੇਂ RSS ਔਰ ਇਹਨਾਂ ਦੀਆਂ ਏਜੰਸੀਆਂ ਨੇ ਕਿਵੇਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਹੈ, ਉਸੇ ਵੇਲੇ ਹੀ ਕੁਰਾਨ ਸ਼ਰੀਫ ਦੀ ਬੇਹਰੁਮਤੀ ਵੀ ਮਲੇਰਕੋਟਲੇ 'ਚ ਕੀਤੀ ਗਈ, ਜਿਹਦੇ ਲਈ ਵਿਸ਼ਵ ਹਿੰਦੂ ਪਰਿਸ਼ਦ ਦਾ ਪਠਾਨਕੋਟ ਦਾ ਇੱਕ ਆਗੂ ਜ਼ਿੰਮੇਵਾਰ ਸੀ, ਪਰ ਉਸ ਇਨਵੈਸਟੀਗੇਸ਼ਨ ਨੂੰ ਦਬਾ ਦਿੱਤਾ ਹੈ। ਠੀਕ ਇਸੇ ਤਰੀਕੇ ਨਾਲ ਇਹ ਘਟਨਾਵਾਂ ਹੋਣਗੀਆਂ, ਇਹਨੂੰ ਸਿੱਖਾਂ ਦੇ ਖਾਤੇ 'ਚ ਵੀ ਪਾਉਣ ਦੀ ਕੋਸ਼ਿਸ਼ ਕੀਤੀ ਜਾਏਗੀ, ਕਿਉਂਕਿ ਜਦੋਂ ਇਦਾਂ ਦੀ ਖਬਰ ਬਾਹਰ ਜਾਂਦੀ ਹੈ ਤੇ ਪੰਜਾਬ ਦੇ ਹਵਾਲੇ ਨਾਲ ਖਬਰ ਲੱਗਦੀ ਹੈ ਤੇ ਬਹੁਤ ਸਾਰੇ ਸਾਡੇ ਭੈਣ ਭਰਾ, ਈਵਨ ਸਾਡੇ ਪਾਕਿਸਤਾਨੀ ਭੈਣ ਭਰਾ ਸਮਝਦੇ ਨੇ ਕਿ ਪੰਜਾਬ ਤਾਂ ਸਿੱਖ ਸੂਬਾ ਹੀ ਹੈ, ਲੇਕਿਨ ਇਵੇਂ ਨਹੀਂ ਹੈ। ਪੰਜਾਬ ਦੇ ਵਿੱਚ ਅੱਜ ਐਡਮਿਨਿਸਟ੍ਰੇਸ਼ਨ ਵੀ ਉਸ ਬੰਦੇ ਦੇ ਕੋਲ ਹੈ ਜਿਹੜਾ ਹਿੰਦੂਆਂ ਦਾ ਹੱਥ ਠੋਕਾ ਹੈ, ਔਰ ਪੰਜਾਬ ਦੇ ਵਿੱਚ ਇਹ ਜਿਹੜੇ ਜ਼ਿਲ੍ਹੇ ਨੇ, ਪਠਾਨਕੋਟ ਹੋਇਆ ਜਾਂ ਇਹ ਤਲਵਾੜਾ ਬਲਾਕ ਜਾਂ ਹੁਸ਼ਿਆਰਪੁਰ ਦੇ ਇਲਾਕੇ, ਇਹ ਹਿੰਦੂ ਮੈਜੋਰਿਟੀ ਬੈਲਟ ਹੈ, ਔਰ ਉਹ ਹਿੰਦੂ ਜਿਹੜੇ ਕਿ ਬੀਜੇਪੀ ਦੇ ਨੁਮਾਇੰਦਿਆਂ ਨੂੰ ਅਸੈਂਬਲੀ ਔਰ ਪਾਰਲੀਮੈਂਟ 'ਚ ਭੇਜਦੇ ਨੇ। ਜੀ ਬਿਲਕੁਲ ਡਾਕਟਰ ਸਾਹਿਬ, ਜਿੱਥੇ ਅਸੀਂ ਇਹ ਸਾਰੇ ਪਾਰਟ ਨੂੰ ਡਿਸਕਸ ਕੀਤਾ, ਉੱਥੇ ਇਹ ਵੀ ਇੱਕ ਨੁਕਤਾ ਧਿਆਨ ਦੇਣ ਵਾਲਾ ਹੈ ਕਿ ਖਾਸ ਤੌਰ ਵਕਤ ਜਿੱਥੇ ਕਰੋਨਾ ਦੇ ਖਿਲਾਫ ਜਿਹੜੀ ਇਹ ਜੰਗ ਲੜੀ ਜਾ ਰਹੀ ਹੈ, ਫਰੰਟ ਲਾਈਨ ਹੁਣ ਬਾਰਡਰ ਨਾ ਹੋ ਕੇ ਹਸਪਤਾਲ ਤੇ ਉਹ ਲੋਕ ਨੇ ਜਿਹੜੇ ਹੈਲਥ ਕੇਅਰ ਦੇ ਵਿੱਚ ਸਾਰੇ ਹੈਲਥ ਵਰਕਰਸ ਨੇ, ਉਹ ਡਾਕਟਰਸ ਹੋਣ, ਡਾਕਟਰਸ ਤੋਂ ਲੈ ਕੇ ਨਰਸਿਸ ਤੱਕ, ਤੇ ਹੋਰ ਹਸਪਤਾਲਾਂ ਜਾਂ ਅਦਰਵਾਈਜ਼ ਜਿਹੜੇ ਲੋਕਾਂ ਦੀ ਪੀੜਤਾਂ ਦੀ ਮਦਦ ਦੇ ਵਿੱਚ ਜੁਟੇ ਹੋਏ ਨੇ, ਕਿਸੇ ਵੀ ਤਰੀਕੇ ਦੇ ਨਾਲ ਕਰ ਰਹੇ ਨੇ। ਪਰ ਖਾਸ ਤੌਰ ਤੇ ਭਾਰਤ ਦੇ ਵਿੱਚੋਂ ਇਹ ਟ੍ਰੈਂਡ ਦੇਖਣ ਨੂੰ ਮਿਲਿਆ ਕਿ ਡਾਕਟਰਸ, ਨਰਸਿਸ ਜਿਹੜੇ ਕਿਰਾਏ ਦੇ ਮਕਾਨਾਂ ਦੇ ਵਿੱਚ ਰਹਿੰਦੇ ਨੇ, ਉਹਨਾਂ ਨੂੰ ਘਰਾਂ ਦੇ ਵਿੱਚੋਂ ਬਾਹਰ ਕੱਢਿਆ ਜਾ ਰਿਹਾ ਹੈ, ਜਾਂ ਜਿਸ ਕਿਸੇ ਤੇ ਵੀ ਉਹਨਾਂ ਪੇਸ਼ੈਂਟਸ ਨਾਲ ਕਿਸੇ ਕਿਸਮ ਦਾ ਸੰਬੰਧ ਹੋਣ ਦੀ ਉਹ ਲੱਗਦੀ ਹੈ, ਉਹਨਾਂ ਤੋਂ ਦੂਰੀ ਨਹੀਂ ਬਣਾ ਕੇ ਰੱਖੀ ਜਾਂਦੀ ਇhtiyਾਤ ਦੇ ਤੌਰ ਤੇ, ਬਲਕਿ ਉਹਨਾਂ ਨੂੰ ਤਿਰਸਕਾਰ ਦੀ ਨਜ਼ਰ ਦੇ ਨਾਲ ਦੇਖਿਆ ਜਾਂਦਾ ਹੈ, ਛੁਟਿਆਇਆ ਜਾ ਰਿਹਾ ਹੈ ਤੇ ਕੰਪਲੀਟਲੀ ਉਹਨਾਂ ਨੂੰ ਟਰੈਸ਼ ਕੀਤਾ ਜਾ ਰਿਹਾ ਹੈ। ਇਹ ਜਿਹੜਾ ਇੱਕ ਬੜਾ ਮਾੜਾ ਟ੍ਰੈਂਡ ਹੈ, ਜਦੋਂ ਅਸੀਂ ਮਨੁੱਖਤਾ ਦੀ ਗੱਲ ਕਰਦੇ ਹਾਂ, ਹਿਊਮੈਨਿਟੇਰੀਅਨਿਜ਼ਮ ਦੀ ਗੱਲ ਕਰਦੇ ਹਾਂ, ਜਿੱਥੇ ਇੱਥੇ ਨਿਊਯਾਰਕ ਦੇ ਵਿੱਚ ਅਸੀਂ ਬੈਠੇ ਹਾਂ, ਇੱਥੇ ਮਤਲਬ ਜਦੋਂ ਉਹਨਾਂ ਦੀ ਸ਼ਿਫਟ ਚੇਂਜ ਹੁੰਦੀ ਹੈ 5 ਵਜੇ, ਉਹਨਾਂ ਦੇ ਲਈ ਜਿਹੜੀਆਂ ਤਾੜੀਆਂ ਨੇ ਉਹ ਵਜਾਈਆਂ ਜਾਂਦੀਆਂ ਨੇ ਕਿ ਇਹ ਉਹ ਲੋਕ ਨੇ ਕਿ ਜਿਹੜੇ ਮਨੁੱਖਤਾ ਦੀ ਸੇਵਾ ਦੇ ਲਈ ਆਪਣੀਆਂ ਜਾਨਾਂ ਜੋਖਮ ਦੇ ਵਿੱਚ ਪਾ ਕੇ ਅੱਗੇ ਵੱਧ ਰਹੇ ਆ, ਫਰੰਟ ਲਾਈਨ ਦੇ ਉੱਤੇ ਕੰਮ ਕਰ ਰਹੇ ਆ। ਤੇ ਇੱਥੇ ਇੱਕ ਹਿਊਮੈਨਿਟੇਰੀਅਨ ਮੈਸੇਜ ਜ਼ਰੂਰ ਜਿਹੜਾ ਹੈਗਾ ਉਹ ਲੋਕਾਈ ਤੱਕ ਜਾਂਦਾ ਕਿ ਅਸੀਂ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਕੇ ਮਨੁੱਖਤਾ ਦੇ ਭਲੇ ਲਈ ਜਿਹੜਾ ਸਾਡਾ ਫਰਜ਼ ਬਣਦਾ ਉਹਨੂੰ ਘੱਟੋ ਘੱਟ ਜ਼ਰੂਰ ਪਹੁੰਚਾਣੀ ਹੈ। ਸੋ ਜਿਹੜੇ ਇਹ ਟ੍ਰੈਂਡ ਹੈ, ਇਸ ਬਾਬਤ ਮੈਂ ਅੰਤ ਦੇ ਵਿੱਚ ਜ਼ਰੂਰ ਤੁਹਾਡਾ ਸੰਦੇਸ਼, ਮੈਸੇਜ ਜਾਂ ਤੁਹਾਡੇ ਵਿਚਾਰ ਜਾਣਨੇ ਚਾਹੂੰਗਾ। ਦੇਖੋ, ਤੁਸੀਂ ਬੜਾ ਠੀਕ ਸਵਾਲ ਪੁੱਛਿਆ। ਮੈਂ ਸਮਝਦਾ ਵੀ ਮੁਸ਼ਕਲਾਂ, ਦਿੱਕਤਾਂ, ਚੈਲੰਜ ਉਹ ਇਨਸਾਨ ਦੀ ਜ਼ਿੰਦਗੀ 'ਚ ਵੀ ਆਉਂਦੇ ਨੇ, ਕੌਮਾਂ ਦੀ ਜ਼ਿੰਦਗੀ 'ਚ ਵੀ ਆਉਂਦੇ ਨੇ, ਮੁਲਕਾਂ ਦੀ ਜ਼ਿੰਦਗੀ 'ਚ ਵੀ ਆਉਂਦੇ ਨੇ, ਔਰ ਅੱਜ ਸਮੁੱਚੀ ਇਨਸਾਨੀਅਤ ਦੇ ਸਾਹਮਣੇ ਆਇਆ। ਇਹ ਸਾਰੇ ਹਿਊਮਨ ਕਾਈਂਡ ਦੀ ਸਮੱਸਿਆ ਹੈ, ਔਰ ਇਸ ਨੂੰ ਇਨਸਾਨੀ ਪੱਖ ਤੋਂ ਹੀ ਦੇਖਣਾ ਵੀ ਬਣਦਾ। ਔਰ ਇਸ ਸਾਰੇ ਦਾ ਸ਼ਿਕਾਰ ਜਿਹੜਾ ਜਿੱਥੇ ਹੋਰ ਸ਼ੋਬੇ ਹੋ ਰਹੇ ਨੇ, ਸਭ ਤੋਂ ਜ਼ਿਆਦਾ ਇਫੈਕਟ ਕਰ ਰਿਹਾ ਹੈ ਪਰਸਨਲ ਰਿਲੇਸ਼ਨਸ਼ਿਪਸ ਨੂੰ। ਔਰ ਇਸ ਬਾਰੇ ਬੜੀਆਂ ਦਰਦਨਾਕ ਕਹਾਣੀਆਂ ਸਾਹਮਣੇ ਆ ਰਹੀਆਂ ਨੇ, ਕਿਉਂਕਿ ਜ਼ਾਹਰ ਹੈ ਕਿ ਜਿਹੜਾ ਕਰੋਨਾ ਪੋਜ਼ਿਟਿਵ ਟੈਸਟ ਹੁੰਦੇ ਨੇ ਉਹਨਾਂ ਨੂੰ ਕੁਆਰੰਟਾਈਨ ਕੀਤਾ ਜਾਂਦਾ ਹੈ, ਆਈਸੋਲੇਸ਼ਨ 'ਚ ਭੇਜਿਆ ਜਾਂਦਾ ਹੈ। ਪਰ ਇੰਨਾ ਕੁ ਖੌਫ ਭਰਪਾ ਕਰ ਦਿੱਤਾ ਗਿਆ ਹੈ ਕਿ ਜੇ ਹਸਬੈਂਡ ਨੂੰ ਹੈ ਤੇ ਵਾਈਫ ਦੌੜ ਰਹੀ ਹੈ, ਬੱਚੇ ਦੌੜ ਰਹੇ ਨੇ, ਉਹ ਇਵੇਂ ਉਹਨਾਂ ਤੋਂ ਵਿੱਥ ਬਣਾਉਣੀ, ਚਲੋ ਇੱਕ ਤਾਂ ਮੈਡੀਕਲੀ ਐਡਵਾਈਜ਼ੇਬਲ ਹੈ, ਪਰ ਐਮੋਸ਼ਨਲੀ ਇੱਥੋਂ ਤੱਕ ਕਿ ਉਹਨਾਂ ਨੂੰ ਮੁੜ ਕੇ, ਜਿਵੇਂ ਅਸੀਂ ਕੱਲ ਜ਼ਿਕਰ ਕੀਤਾ ਸੀ ਕਿ ਉਹਨਾਂ ਦੀ ਡੈਡ ਬਾਡੀਜ਼ ਤੱਕ ਕਲੇਮ ਨਹੀਂ ਕਰਦੇ। ਇਹ ਰਿਲੇਸ਼ਨਸ਼ਿਪ ਜਿਹੜੀਆਂ ਨੇ ਬੜੀ ਬੁਰੀ ਤਰ੍ਹਾਂ ਟੁੱਟ ਰਹੀ ਹੈ। ਔਰ ਮੈਂ ਇਹ ਸਮਝਦਾ ਵੀ ਜਿਹੜੇ ਇਸ ਚੋਂ ਰਿਕਵਰ ਹੋ ਰਹੇ ਨੇ, ਕਿਉਂਕਿ 80% ਜਾਂ 90% ਹੀ ਰਿਕਵਰ ਹੁੰਦੇ ਨੇ, ਉਹਨਾਂ ਨੇ ਜੋ ਵਰਤਾਰਾ ਆਪਣੇ ਧੀਆਂ, ਪੁੱਤਾਂ, ਨੂੰਹਾਂ ਜਾਂ ਸਰਬੰਧੀਆਂ ਦਾ ਜਾਂ ਦੋਸਤਾਂ ਦਾ ਦੇਖਿਆ, ਜਦੋਂ ਰਿਕਵਰ ਹੋ ਕੇ ਜ਼ਿੰਦਗੀ ਸ਼ੁਰੂ ਕਰਨਗੇ, ਉਹ ਕਦੇ ਵੀ ਉਹ ਰਿਸ਼ਤੇ ਜਿਹੜੇ ਨੇ ਉਹ ਕਾਇਮ ਨਹੀਂ ਰਹਿਣਗੇ। ਇਹ ਵੀ ਇੱਕ ਵੱਡਾ ਚੈਲੰਜ ਹੋਏਗਾ।
ਦੂਸਰੇ ਪਾਸੇ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਵੀ ਉਹ ਲੋਕ ਜਿਨ੍ਹਾਂ ਨੇ ਆਪਣੀਆਂ ਜ਼ਿੰਦਗੀਆਂ ਖਤਰੇ 'ਚ ਪਾਈਆਂ ਹੋਈਆਂ ਔਰ ਕਿਵੇਂ ਉਹਨਾਂ ਨੇ ਇਸ ਚੈਲੰਜ ਨੂੰ ਲਿਆ। ਉਹਨਾਂ ਦੇ ਵਿੱਚ ਅਸੀਂ ਮੈਡੀਕਲ ਫੀਲਡ ਨਾਲ ਸੰਬੰਧਿਤ ਡਾਕਟਰਸ, ਨਰਸਿਸ, ਪੈਰਾਮੈਡਿਕਸ, ਸਫਾਈ ਕਰਮਚਾਰੀ, ਐਸੈਂਸ਼ੀਅਲ ਸਰਵਿਸਿਜ਼ ਔਰ ਈਵਨ ਜਿਹੜੇ ਫਿਰ ਕ੍ਰੀਮੇਸ਼ਨ ਜਾਂ ਗ੍ਰੇਵ ਯਾਰਡ ਤੱਕ ਲੈ ਕੇ ਜਾਂਦੇ ਨੇ। ਔਰ ਮੈਂ ਸਮਝਦਾ ਵੀ ਇਹ ਜਿਹੜੀ ਲੜਾਈ ਹੈ ਕਿਵੇਂ ਇਨਸਾਨੀਅਤ ਦੀ ਲੜਾਈ ਹੈ। ਅੱਜ ਹੀ ਮੈਂ ਇੱਕ ਖਬਰ ਦੇਖ ਰਿਹਾ ਸੀ ਕਿ ਇੰਗਲੈਂਡ ਦੇ ਵਿੱਚ ਜਿਹੜੀ ਇਹ ਲੜਾਈ ਚੱਲ ਰਹੀ ਹੈ ਕਰੋਨਾ ਦੇ ਖਿਲਾਫ, ਉਹਦੇ 'ਚ ਜਿਹੜੇ ਪਹਿਲੇ 4 ਡਾਕਟਰ ਸ਼ਹੀਦ ਹੋਏ ਨੇ। ਮੈਂ ਇਹਨਾਂ ਨੂੰ ਕਹਾਂਗਾ ਕਿ ਵੀ ਲੋਕ ਤਾਂ ਆਪਸੀ ਜਿਹੜੀਆਂ ਇਲਾਕਾ ਫਤਿਹ ਕਰਨ ਲਈ ਜੰਗਾਂ ਹੁੰਦੀਆਂ ਉਹਨਾਂ 'ਚ ਜਿਹੜੇ ਮੁਲਕ ਦਾ ਮਰ ਜਾਂਦਾ ਉਹਨੂੰ ਸ਼ਹੀਦ ਕਹਿੰਦੇ ਨੇ। ਇਹ ਚਾਰੋਂ ਹੀ ਡਾਕਟਰ ਜਿਹੜੇ ਪਹਿਲੇ 4 ਡਾਕਟਰ ਸ਼ਹੀਦ ਹੋਏ ਨੇ ਉਹ ਚਾਰੋਂ ਮੁਸਲਮਾਨ ਨੇ। ਔਰ ਉਹਨਾਂ ਚੋਂ ਇੱਕ ਡਾਕਟਰ ਜੀਸ਼ਾਨ ਜਿਹੜੇ ਅਮਰੋਹਾ ਦੇ ਰਹਿਣ ਵਾਲੇ, ਜਿਹੜੇ 47 ਤੋਂ ਪਹਿਲਾਂ ਭਾਰਤ ਫਿਰ ਪਾਕਿਸਤਾਨ ਦੇ ਸ਼ਹਿਰੀ ਨੇ, ਅਮਰੋਹਾ ਇੰਗਲੈਂਡ ਦੇ ਵਿੱਚ। ਔਰ ਇਹਨਾਂ ਨੇ ਜਿਹੜਾ ਆਪਣੀ ਸ਼ਹਾਦਤ ਦਿੱਤੀ ਹੈ। ਚਾਰੋਂ ਪਹਿਲੇ ਡਾਕਟਰ ਜਿਹੜੇ ਸ਼ਹੀਦ ਹੋਣ ਵਾਲੇ ਨੇ ਇਸ ਕਰੋਨਾ ਦੇ ਖਿਲਾਫ ਜੰਗ 'ਚ ਇੰਗਲੈਂਡ ਦੇ ਵਿੱਚ, ਉਹ ਮੁਸਲਮਾਨ ਨੇ। ਸੋ ਮੈਂ ਸਮਝਦਾ ਵੀ ਇਹ ਕਿੰਨੀ ਵੱਡੀ ਟ੍ਰਿਬਿਊਟ ਸਾਡੇ ਲਈ ਹੋਣੀ ਚਾਹੀਦੀ ਸੀ। ਇਸੇ ਤਰ੍ਹਾਂ ਭਾਰਤ ਦੇ ਵਿੱਚ ਇੱਕ ਮੁਸਲਮਾਨ ਬੀਬੀ ਡਾਕਟਰ ਜਿਹੜੀ ਕਿ ਚੈੱਕਅਪ ਜਿਹੜੀ ਹੈ ਪਿੰਡ ਨੂੰ ਜਿਹਨੂੰ ਕੁਆਰੰਟਾਈਨ ਕੀਤਾ ਉਹਦੇ ਚੋਂ ਇੰਡੀਵਿਜੂਅਲ ਸੈਂਪਲ ਲੈਣ ਜਾ ਰਹੀ ਹੈ। ਉਹਨੇ ਹਿਜਾਬ ਪਹਿਨਿਆ ਹੋਇਆ, ਉਸ ਦੇ ਉੱਤੇ ਅਟੈਕ ਹੁੰਦਾ ਹੈ, ਉਹਦੇ ਗਿੱਟੇ ਦੇ ਉੱਤੇ ਜ਼ਖਮ ਹੁੰਦਾ ਹੈ। ਔਰ ਉਹਨੂੰ ਜਦੋਂ ਬਾਅਦ ਚ ਮੀਡੀਆ ਪੁੱਛਦਾ ਕਿ ਭਾਈ ਤੁਸੀਂ ਡਾਕਟਰ ਹੋ, ਤੁਸੀਂ ਤਾਂ ਇਹਨਾਂ ਦਾ ਭਲਾ, ਕਹਿੰਦੇ ਨਹੀਂ ਇਹ ਅਣਜਾਣ ਨੇ, ਇਹਨਾਂ ਨੂੰ ਪਤਾ ਨਹੀਂ ਹੈ ਵੀ ਇਹ ਕੀ ਕਰ ਰਹੇ ਨੇ ਔਰ ਮੈਂ ਆਪਣਾ ਕੰਮ ਜਾਰੀ ਰੱਖਾਂਗੀ। ਔਰ ਕਿੰਨਿਆਂ ਨੂੰ ਘਰ ਦੇ ਮਾਲਕ ਮਕਾਨ ਔਰ ਦੂਜੇ ਕਿਵੇਂ ਟਰੀਟ ਕਰ ਰਹੇ ਨੇ। ਸੋ ਮੈਂ ਇਹ ਸਮਝਦਾ ਹਾਂ ਕਿ ਭਾਈ ਇਹ ਸਾਡੀ ਪਰਖ ਹੈ ਹਰ ਇੱਕ ਦੀ। ਠੀਕ ਹੈ, ਕੁਛ ਅਸੀਂ ਚਾਹ ਕੇ ਵੀ ਸ਼ਾਇਦ ਨਾ ਕਰ ਸਕੀਏ, ਲੇਕਿਨ ਇਹ ਸਮਾਂ ਕਿ ਆਪਣੇ ਦਿਲਾਂ ਦੇ ਵਿੱਚ ਇਨਸਾਨੀਅਤ ਨੂੰ ਭਰੀਏ, ਇਨਸਾਨੀ ਮੁਹੱਬਤ ਨੂੰ ਆਪਣਾ ਆਧਾਰ ਬਣਾਈਏ। ਔਰ ਜਿੱਥੇ 4 ਚੁਫੇਰੇ ਅਸੀਂ ਇਹ ਮੌਤ ਦਾ ਨਾਚ ਦੇਖ ਰਹੇ ਹਾਂ, ਉੱਥੇ ਸਾਨੂੰ ਇਹ ਯਾਦ ਦਹਾਨੀ ਵੀ ਹੋਏ ਜਿਹਨੂੰ ਗੁਰੂ ਸਾਹਿਬ ਨੇ ਸਾਨੂੰ ਯਾਦ ਕਰਵਾਇਆ ਸੀ ਕਿ ਸਭ ਚਾਲੇ ਹੈ ਹਮ ਵੀ ਚਲਣਾ, ਜੋ ਦੀਸੈ ਸੋ ਕਾਲੇ ਖੜਨਾ। ਕਿ ਸਾਰੇ ਜਾ ਰਹੇ ਨੇ ਔਰ ਉਹ ਜਾਣ ਵਾਲਿਆਂ ਦੇ ਵਿੱਚ ਐਸੋ ਇਹੋ ਸੰਸਾਰ ਪੇਖਣਾ, ਰਹਿਨ ਨਾ ਕੋਉ ਪਹੀਐ ਰੇ, ਸੂਧੇ ਸੂਧੇ ਰੇਗ ਚਲੋ ਤੁਮ, ਨਾ ਤਰਕੂ ਧੱਕਾ ਦਵਈ ਹੈ ਰੇ, ਬਾਰੇ ਬੂਢੇ ਤਰਨੇ ਭਈਆ, ਸਭ ਹੂ ਜਮ ਲੈ ਜਹੀਐ ਰੇ, ਮਾਨਸ ਬਪਰਾ ਮੂਸਾ ਕੀਨੋ, ਮੀਚ ਬਿਲਈਆ ਖਈ ਹੈ ਰੇ। ਇਹ ਕਬੀਰ ਸਾਹਿਬ ਦਾ ਫਰਮਾਨ ਹੈ ਕਿ ਉਹ ਬੱਚਾ ਹੋਏ, ਬੁੱਢਾ ਹੋਏ, ਜਵਾਨ ਹੋਏ, ਉਹਨਾਂ ਸਾਰਿਆਂ ਨੂੰ ਮੌਤ ਲੈ ਜਾ ਰਹੀ ਹੈ। ਨਾ ਉਹ ਅਮੀਰ ਚ ਫਰਕ ਦੇਖਦੀ ਹੈ, ਧਨਵੰਤਾ ਔਰ ਨਿਰਧਨ ਮਨਈ, ਤਾਂ ਕਿ ਕਛੂ ਨਾ ਕਾਨੀ ਰੇ, ਰਾਜਾ ਪ੍ਰਜਾ ਸਮ ਕਰ ਮਾਰੇ, ਐਸੋ ਕਾਲ ਬਿਡਾਨੀ ਰੇ। ਕਿ ਮੌਤ ਇੰਨੀ ਪਾਵਰਫੁਲ ਹੈ, ਰਾਜਾ ਨੂੰ ਵੀ ਮਾਰਦੀ ਹੈ, ਪ੍ਰਜਾ ਨੂੰ ਵੀ ਮਾਰਦੀ ਹੈ। ਪ੍ਰਿੰਸ ਚਾਰਲਸ ਵੀ ਕਰੋਨਾ ਪੋਜ਼ਿਟਿਵ ਹੋਇਆ। ਅੱਜ ਇੰਗਲੈਂਡ ਦੇ ਪ੍ਰਾਈਮ ਮਿਨਿਸਟਰ ICU ਦੇ ਵਿੱਚ ਜੀਵਨ ਮੌਤ ਦੀ ਲੜਾਈ ਦੇ ਵਿਚਕਾਰ, ਬੇਸ਼ੱਕ ਉਹਨਾਂ ਨੂੰ ਹੁਣ ਸੇਫਰ ਕਿਹਾ ਜਾ ਰਿਹਾ ਹੈ, ਪਰ ਅਜੇ ਵੀ ਉਹ ICU 'ਚ ਨੇ, ਉਹ ਉਸ ਤੋਂ ਸਫਰ ਕਰ ਰਹੇ ਨੇ। ਕਿੰਨੇ ਹੋਰ ਫਿਲਮੀ ਦੁਨੀਆ ਦੇ ਲੋਕ, ਸਪੋਰਟਸ ਦੀ ਦੁਨੀਆ ਦੇ ਲੋਕ, ਸਾਰੇ ਇਸ 'ਚ ਕੋਈ ਰੇਸ, ਨਸਲ, ਜਾਤ, ਰੰਗ, ਜੈਂਡਰ, ਕਾਸਟ ਬਿਨਾਂ ਡਿਫਰੈਂਸ਼ੀਏਸ਼ਨ ਦੇ ਲੋਕ ਸਫਰ ਵੀ ਕਰ ਰਹੇ ਨੇ, ਮਰ ਵੀ ਰਹੇ ਨੇ। ਸੋ ਇਹ ਪਲ ਸਾਡੇ ਲਈ ਇਨਸਾਨੀਅਤ ਦੀ ਯਾਦ ਦਹਾਨੀ ਹੋਣੀ ਚਾਹੀਦੀ ਹੈ ਕਿ ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਬੋ, ਕਿ ਅਸੀਂ ਸਾਰੇ ਇੱਕ ਹੈ, ਏਕ ਪਿਤਾ ਏਕਸ ਕੇ ਹਮ ਬਾਰਕ। ਸਾਡੇ ਇੱਕ ਪਿਤਾ ਨੇ, ਨਿਰੰਕਾਰ ਰੱਬ ਅੱਲਾਹ ਤਾਲਾ ਖਾਲਕ, ਉਹੀ ਰਾਜ਼ਕ ਹੈ, ਉਹੀ। ਔਰ ਉਹਦੇ ਅੱਗੇ ਦੁਆ ਗੋ ਹੋਈਏ, ਉਹਦੇ ਅੱਗੇ ਅਰਦਾਸ ਕਰੀਏ। ਔਰ ਇਹਨਾਂ ਲਫ਼ਜ਼ਾਂ ਦੇ ਨਾਲ ਮੈਂ ਇਸ ਪ੍ਰੋਗਰਾਮ ਨੂੰ ਕਨਕਲੂਡ ਕਰਦਾ ਹਾਂ ਕਿ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੈ ਉਭਰੈ ਤਿਤੈ ਲਿਹੋ ਉਬਾਰ। ਜੀ ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਸਮਾਂ ਕੱਢਿਆ ਤੇ ਵਿਚਾਰਾਂ ਦੀ ਸਾਂਝ ਪਾਈ ਹੈ। ਤੇ ਜਿਹੜੇ ਦਰਸ਼ਕ ਵੀ ਸਾਡੇ ਨਾਲ ਇਸ ਵਕਤ ਜੁੜੇ ਹੋਏ ਆ ਨਾਰਥ ਅਮਰੀਕਾ ਦੇ ਵਿੱਚੋਂ ਜਾਂ ਸੋਸ਼ਲ ਮੀਡੀਆ ਰਾਹੀਂ ਦੁਨੀਆ ਭਰ ਦੇ ਵਿੱਚੋਂ, ਬਹੁਤ ਬਹੁਤ ਧੰਨਵਾਦ ਤੁਹਾਡਾ। ਇੱਥੇ ਇਹੀ ਇੱਕ ਸੁਨੇਹਾ ਵੀ ਹੈ ਸਾਡੇ ਲਈ, ਮੈਸੇਜ ਵੀ ਹੈ ਤੇ ਯਾਦ ਦਹਾਨੀ ਵੀ ਹੈ
ਕਿ ਅਸੀਂ ਇਨਸਾਨੀਅਤ ਨੂੰ ਸਮਝਦਿਆਂ ਹੋਇਆਂ, ਇਨਸਾਨੀਅਤ ਨੂੰ ਮੁੱਖ ਰੱਖਦੇ ਹੋਇਆਂ ਕਿਸੇ ਵੀ ਧਰਮ ਦੇ ਅਕੀਦੇ ਨਾਲ ਅਸੀਂ ਜੁੜੇ ਹੋਈਏ, ਪਰ ਇਨਸਾਨੀਅਤ ਨੂੰ ਸਮਝਦਿਆਂ ਹੋਇਆਂ ਆਪਣਾ ਫਰਜ਼ ਪਹਿਚਾਣੀਏ ਤੇ ਉਸੇ ਤਰੀਕੇ ਦੇ ਨਾਲ ਜਿਹੜੀਆਂ ਸਾਡੀਆਂ ਡੀਲਿੰਗਸ ਨੇ ਉਹ ਹੋਣ। ਤੇ ਦੁਬਾਰਾ ਫੇਰ ਕੱਲ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ। ਜਾਂਦੇ ਜਾਂਦੇ ਮੈਂ ਬੇਨਤੀ ਜ਼ਰੂਰ ਕਰਨੀ ਚਾਹੂੰਗਾ ਕਿ ਜਿਵੇਂ ਇਸ ਸਾਰੇ ਘਟਨਾਕ੍ਰਮ ਨੂੰ ਚੱਲਦਿਆਂ ਦੇਖਦਿਆਂ ਸਾਰੇ ਹੀ ਕ੍ਰਾਈਸਿਸ ਦੇ ਵਿੱਚੋਂ ਲੰਘ ਰਹੇ ਹੈ, TV 84 ਜਿਹੜਾ ਅਦਾਰਾ ਹੈ, ਇਹਨੂੰ ਵੀ ਤੁਹਾਡੀ ਸਹਾਇਤਾ ਦੀ ਵੀ ਲੋੜ ਹੈ। ਇਹਨੂੰ, ਇਸ ਕੰਮ ਨੂੰ, ਇਸ ਕਾਰਜ ਨੂੰ ਜਾਰੀ ਰੱਖਣ ਦੇ ਲਈ ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨ ਦੇ ਲਈ ਪਲੈਜ ਕਰ ਸਕਦੇ ਹੋ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਇੱਥੇ ਅੱਜ ਦੇ ਸ਼ੋਅ ਦੇ ਵਿੱਚ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ। ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ, ਵਾਹਿਗੁਰੂ ਜੀ।